ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਪ੍ਰੋਗਰਾਮ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 4 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਵੀਰਵਾਰ ਨੂੰ ਆਪਾਂ ਟਰੈਕਿੰਗ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ, ਪਰ ਅੱਜ ਰਮਨ ਜੀ ਅਵੇਲੇਬਲ ਨਹੀਂ ਆ, ਉਹ ਵੋਕੇਸ਼ਨ 'ਤੇ ਨੇ। ਸੋ ਅੱਜ ਤੁਹਾਡੇ ਨਾਲ ਕੁਝ ਹੋਰ ਖਬਰਾਂ ਤੇ ਕੁਝ ਟਰੈਕਿੰਗ ਦੀਆਂ ਖਬਰਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ। ਇੱਕ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ ਗੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂ ਬਸਰੀ, ਲਖਵੀਰ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਚੌਹਲ, ਹਰਨੇਕ ਸਿੰਘ ਪਾਬਲਰ ਐਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਤੇ ਟ੍ਰੇਲਰ ਦੇ ਹਰ ਤਰ੍ਹਾਂ ਦੇ ਪਾਰਟਸ ਲੈ ਸਕਦੇ ਹੋ। 2 ਲੋਕੇਸ਼ਨ ਨੇ, ਟਰਲੌਕ ਅਤੇ ਸਟਾਕਟਨ ਦੇ ਵਿੱਚ। ਆਫਟਰ ਮਾਰਕੀਟ ਤੇ OEM ਪਾਰਟਸ ਬੜੀਆਂ ਹੀ ਵਾਜਿਬ ਕੀਮਤਾਂ ਤੇ ਇਹਨਾਂ ਤੋਂ ਬਾਏ ਕਰ ਸਕਦੇ ਹੋ। ਟਰਲੌਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ। ਯੂਜ਼ਲੀ ਆਪਣਾ ਜਿਹੜਾ ਅੱਜ ਟਰੱਕਿੰਗ ਦੀਆਂ ਖਬਰਾਂ ਨੂੰ ਹੀ ਲੈ ਕੇ ਹੁੰਦਾ ਹੈਗਾ ਆ, ਪਰ ਕੁਝ ਖਬਰਾਂ ਆਪਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਬਹੁਤ ਹੀ ਮਾੜੀ ਖਬਰ ਪੋਰਟਲੈਂਡ ਓਰੀਗਨ ਤੋਂ ਆ ਰਹੀ ਆ, ਈਵਨ ਦੋ ਇਹ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਹੀ ਰਿਲੇਟਡ ਹੈਗੀ ਆ। ਆਪਣੇ 2 ਪੰਜਾਬੀ ਨੌਜਵਾਨਾਂ ਨੂੰ ਉਹਨਾਂ ਦੇ ਹੀ ਬਿਜ਼ਨਸ ਪਾਰਟਨਰ ਤੇ ਜਿਹੜਾ ਪੰਜਾਬੀ ਆ, ਉਸ ਨੇ ਗੋਲੀਆਂ ਮਾਰ ਕੇ ਪੋਰਟਲੈਂਡ ਦੇ ਵਿੱਚ ਮਾਰ ਦਿੱਤਾ। ਇਹ ਕੱਲ ਦੀ ਖਬਰ ਆ। ਕਹਿੰਦੇ ਪਈ 2 ਜਾਣੇ ਜਿਨ੍ਹਾਂ ਦੀ ਮੌਤ ਹੋਈ ਆ ਗੋਲੀਆਂ ਦੇ ਵਿੱਚ, ਦਿਲਰਾਜ ਸਿੰਘ ਦੀਪੀ 31 ਸਾਲਾਂ ਦਾ ਆ, ਪੰਜਾਬ ਤੋਂ ਉਹ ਵਿਧੀਪੁਰ ਵਿਲੇਜ ਜੋ ਪਿੰਡ ਆ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ 'ਚ ਰਹਿਣ ਵਾਲਾ ਸੀ, ਤੇ ਉਹਦਾ ਛੋਟਾ ਭਰਾ ਗੋਰੇਕਵਾਲ ਸਿੰਘ ਗੋਰਾ 26 ਸਾਲਾਂ ਦਾ ਕੁਝ ਕੁ ਮਹੀਨੇ ਪਹਿਲਾਂ USA ਦੇ ਵਿੱਚ ਆਇਆ ਸੀ। ਤੇ ਦੋਨੋਂ ਭਰਾ ਐਕਚੁਅਲੀ ਇਹ ਮੰਟੀਕਾ ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਆ ਉੱਥੇ ਰਹਿਣ ਵਾਲੇ ਆ। ਦੀਪੀ ਦੇ ਕਹਿੰਦੇ ਵੀ 9 ਜਾਂ 10 ਮਹੀਨਿਆਂ ਦਾ ਬੱਚਾ ਸੀ, ਤੇ ਇਸੇ ਤਰ੍ਹਾਂ ਜੋ ਮਾਰਨ ਵਾਲਾ ਆ ਉਹ ਵੀ 21 ਸਾਲਾਂ ਦਾ ਆ। ਉਹ ਇਹਨਾਂ ਦਾ ਬਿਜ਼ਨਸ ਪਾਰਟਨਰ ਸੀਗਾ। ਇਹਨਾਂ ਦੇ ਜਿਹੜੇ ਬਿਜ਼ਨਸਿਸ ਆ, ਸਮੋਕ ਸ਼ਾਪ ਪੋਰਟਲੈਂਡ ਓਰੀਗਨ ਦੇ ਵਿੱਚ 3 ਸਟੋਰ ਸੀਗੇ। ਕਹਿੰਦੇ ਆਪਸ ਦੇ ਵਿੱਚ ਪਹਿਲਾਂ ਵੀ ਇਹਨਾਂ ਦੀ ਤੂੰ ਮੈਂ ਕੁਛ ਦਿਨ ਪਹਿਲਾਂ ਹੋਈ ਸੀ, ਪਰ ਕੱਲ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਉਸ ਨੇ ਦੋਨਾਂ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਕਹਿੰਦੇ ਵੀ ਦੀਪੀ ਦੇ ਬਹੁਤ 24 ਬੁਲਟਸ ਉਹਦੇ ਮਾਰੀਆਂ ਤੇ 12 ਜਿਹੜੀਆਂ ਆ ਗੋਰਾ ਉਹਦਾ ਜਿਹੜਾ ਛੋਟਾ ਭਰਾ ਆ ਉਹਦੇ ਮਾਰੀਆਂ। ਇਹ ਵੀ ਪਤਾ ਚੱਲਿਆ ਵੀ ਇਹਨਾਂ ਦੋਨਾਂ ਭਰਾਵਾਂ ਦਾ ਸਟਾਕਟਨ ਦੇ ਵਿੱਚ ਟਰੱਕਿੰਗ ਸਕੂਲ ਵੀ ਸੀ, DP ਟਰੱਕਿੰਗ ਸਕੂਲ। ਸੋ ਜੇ ਕੋਈ ਸਰੋਤੇ ਆਪਣੇ ਉੱਥੇ ਗਏ ਹੋਣ, ਉਹਨਾਂ ਨੂੰ ਜਾਂ ਉੱਥੇ ਸਕੂਲ ਸਿੱਖਿਆ ਹੋਵੇ। ਸੋ ਬਹੁਤ ਹੀ ਮਾੜੀ ਖਬਰ ਆ ਰਹੀ ਆ। ਪਤਾ ਨਹੀਂ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਪੰਜਾਬੀਆਂ 'ਚ ਜਿਹੜਾ ਇੰਨਾ ਗੁੱਸਾ ਕਿਉਂ ਹੈਗਾ। ਬਿਜ਼ਨਸ ਤਾਂ ਚਲੋ ਉੱਪਰ ਥੱਲੇ ਹੁੰਦੇ ਰਹਿੰਦੇ ਆ, ਪਰ ਹੁਣ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ ਤਬਾਹ ਹੋ ਗਿਆ। ਇੱਕ ਬ੍ਰਦਰ ਦੇ 9 ਮਹੀਨਿਆਂ ਦਾ 10 ਮਹੀਨਿਆਂ ਦਾ ਬੱਚਾ ਸੀ, ਵਾਈਫ ਉਹਦੀ ਪ੍ਰੈਗਨੈਂਟ ਆ, ਤੇ ਦੂਸਰਾ ਜਿਹੜਾ ਬ੍ਰਦਰ ਆ ਉਹਦਾ ਅਕਤੂਬਰ ਮਹੀਨੇ ਦੇ ਵਿੱਚ ਵਿਆਹ ਹੋਣਾ ਸੀ। ਤੇ ਮਾਰਨ ਵਾਲਾ ਵੀ ਜਿਹੜਾ 21 ਸਾਲਾਂ ਦਾ, ਉਹਨਾਂ ਦਾ ਰਾਜਕਨਵੀਰ ਸਿੰਘ ਜੀ, ਤੁਹਾਡੇ ਕੋਲ ਨਾਮ ਸ਼ਾਇਦ ਹੈਗਾ ਜੀ। ਬਿਲਕੁਲ। ਉੱਥੇ ਦੇ ਜਿਹੜੇ ਲੋਕਲ ਨਿਊਜ਼ ਚੈਨਲ ਆ ਪੋਰਟਲੈਂਡ ਓਰੀਗਨ ਤੋਂ, ਉਹਨਾਂ ਨੇ ਪੇਸ਼ ਕੀਤਾ ਆ ਵੀ ਅਧਿਕਾਰੀਆਂ ਨੇ 21 ਸਾਲਾਂ ਦਾ ਜੋਬਨਪ੍ਰੀਤ ਸਿੰਘ ਨਾਂ ਦਾ ਮੁੰਡਾ ਆ, ਉਸ ਨੂੰ ਇਸ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਆ। ਮਲਟਨੋਮਾ ਕਾਊਂਟੀ ਡਿਟੈਂਸ਼ਨ ਸੈਂਟਰ ਦੇ ਵਿੱਚ ਹਾਲ ਦੀ ਘੜੀ ਉਸ ਨੂੰ ਰੱਖਿਆ ਗਿਆ ਆ। ਉਸ ਉੱਤੇ 2 ਫਸਟ ਡਿਗਰੀ ਮਰਡਰ ਚਾਰਜਿਸ ਲੱਗ ਸਕਦੇ ਆ। ਇਹ ਤਕਰੀਬਨ ਉੱਥੇ
2:30 ਵਜੇ ਇਹ ਘਟਨਾ ਗੋਲੀकांड ਜਿਹੜਾ ਉਹ ਵਾਪਰਿਆ। ਜੇ ਕੈਫੇ ਕਰਕੇ ਆ, ਸਾਊਥ ਵੈਸਟ ਬਾਰਬਰ ਬੁਲੇਵਾਰਡ ਤੇ ਸਟਰੀਟ ਦੇ ਤੇ ਇਹ ਗੋਲੀकांड ਵਾਪਰਿਆ। ਕਹਿੰਦੇ ਵੀ ਮਸਲਾ ਜਿਹੜਾ ਆ ਮੇ ਵੀ ਮਨੀ ਨੂੰ ਲੈ ਕੇ ਵੀ ਜਿਹੜਾ ਉਹ ਹੋ ਸਕਦਾ ਆ, ਕਿਉਂਕਿ ਆਪਸ ਦੇ ਵਿੱਚ ਇਹ ਇਕੱਠੇ ਵੀ ਕੰਮ ਕਰਦੇ ਸੀ, ਇਕੱਠੇ ਸਟੋਰ ਵੀ ਸੀਗੇ। ਸੋ ਉਧਰਲੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਜਾਂਦੀ ਨਜ਼ਰ ਆਉਂਦੀ ਹੈਗੀ ਆ। ਪਰ ਕਹਿੰਦੇ ਵੀ ਪਹਿਲੋਂ ਜਿਹੜੇ ਗਾਲਮ ਗਾਲੀ ਹੋਏ, ਇੱਕ ਦੂਜੇ ਨੂੰ ਬੋਲ ਰਹੇ ਸੀ, ਤੇ ਫਿਰ ਗੱਲ ਇੱਥੇ ਤੱਕ ਵੱਧ ਗਈ ਵੀ ਉਸ ਦੂਜੇ ਮੁੰਡੇ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਗੋਲੀਆਂ ਕੱਢ ਕੇ ਮਾਰੀਆਂ। ਚਸ਼ਮਦੀਦ ਗਵਾਹ ਉੱਥੇ ਦੇ ਦੱਸਦੇ ਆ 6 ਤੋਂ 7 ਗਨ ਸ਼ਾਟ ਉਹਨਾਂ ਨੇ ਉੱਥੇ ਸੁਣੇ ਨੇ। ਜਿਹੜੇ ਲਾਗੇ ਨਜ਼ਦੀਕ ਹੋਰ ਬਿਜ਼ਨਸ ਸੀਗੇ, ਉਹਨਾਂ ਨੇ ਦੱਸਿਆ ਵੀ ਦੋਨੋਂ ਹੀ ਜਾਣੇ ਇਹ ਮਰ ਗਏ। ਪਹਿਲਾਂ ਉਹਨਾਂ ਨੇ ਇਹ ਸੋਚਿਆ ਵੀ ਇਹ ਅਟੈਂਪਟਡ ਰੋਬਰੀ ਜਿਹੜੀ ਆ ਉਹ ਹੋ ਸਕਦੀ ਆ, ਜਾਂ ਕੋਈ ਅਸੌਲਟ ਹੋਇਆ ਆ ਪਾਰਕਿੰਗ ਲੋਟ ਦੇ ਵਿੱਚ। ਕਹਿੰਦੇ ਵੀ ਉਹਨਾਂ ਸੈਕਿੰਡਸ ਦੇ ਵਿੱਚ, ਉਹਨਾਂ ਮਿੰਟਾਂ ਦੇ ਵਿੱਚ ਕਿਸੇ ਨੂੰ ਕੁਛ ਵੀ ਪਤਾ ਨਹੀਂ ਸੀ ਲੱਗ ਰਿਹਾ ਕੀ ਜਿਹੜਾ ਹੋਇਆ। ਤੇ ਕਹਿੰਦੇ ਵੀ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਉਹਨੇ ਆਪਣਾ ਪੂਰਾ ਕਲਿੱਪ ਹੀ ਖਾਲੀ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਪੁਲਿਸ ਦੀ ਜਾਂਚ ਦੇ ਵਿੱਚ ਅੱਗੇ ਪਤਾ ਲੱਗੂਗਾ ਵੀ ਕੀ ਕਾਰਨ ਜਿਹੜੇ ਉਹ ਬਣੇ ਆ। ਪਰ ਆਪਸ ਦੇ ਵਿੱਚ ਜਾਂ ਉਹਨਾਂ ਦੇ ਨਜ਼ਦੀਕੀ ਲੋਕ, ਉਹਨਾਂ ਨੇ ਵੀ ਰੇਡੀਓ ਦੇ ਉੱਤੇ ਕਾਲ ਕਰਕੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀਗਾ ਵੀ ਇੱਦਾਂ ਗੱਲ ਜਿਹੜੀ ਉਹ ਹੋਈ ਸੀ। ਇਹਨਾਂ ਦਾ ਆਪਸੀ ਬਿਜ਼ਨਸਿਸ ਵੀ ਸੀਗੇ, ਪਰ ਮੇ ਵੀ ਕੋਈ ਮਤਭੇਦ ਜਿਹੜਾ ਉਹ ਕੋਈ ਹੋ ਗਿਆ ਹੋਵੇ। ਇਹ ਮਾੜੀ ਗੱਲ ਆ ਹਰਜੋਤ ਸਿੰਘ ਜੀ ਵੀ ਹੁਣ ਮਤਭੇਦਾਂ ਦਾ ਆਪਾਂ ਇਲਾਜ ਇਸ ਤਰੀਕੇ ਦੇ ਨਾਲ ਕੱਢ ਰਹੇ ਆ। ਮੰਟੀਕੇ ਦੇ ਵਿੱਚ ਹੀ 2-3 ਜਾਣੇ ਗ੍ਰਿਫਤਾਰ ਕੀਤੇ ਸੀਗੇ। ਕਿਸੇ ਆਪਣੇ ਬਿਜ਼ਨਸ ਹੋਰ ਕੰਪੀਟੀਟਰ ਨੂੰ ਮਰਵਾਉਣ ਦੀ ਜਿਹੜੀ ਆ ਸਪਾਰੀ, ਉਹ FBI ਦੇ ਜਿਹੜਾ ਬਣਿਆ ਸੀਗਾ ਹਿਟਮੈਨ, ਉਹਨੂੰ ਦੇ ਰਹੇ ਸੀਗੇ। ਫਿਰ ਉਹਨਾਂ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਸੀਗੇ। ਢੇਰੀ ਪਰਿਵਾਰ ਅਜੇ ਮਰਸੈਡ ਵਾਲਾ ਆਪਾਂ ਨੂੰ ਕਿਸੇ ਨੂੰ ਭੁੱਲਿਆ ਨਹੀਂ ਆ ਵੀ ਕੀ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰਿਆ। ਤੇ ਹੁਣ ਜਿਹੜੇ 2 ਭਰਾ ਜਿਹੜੇ ਆ ਚੜ੍ਹਦੇ ਨੌਜਵਾਨ ਆ, ਉਹਨਾਂ ਦੇ ਨਾਲ ਇਹ ਗੋਲੀकांड ਜਿਹੜਾ ਵਾਪਰਿਆ। ਇਹ ਬਹੁਤ ਮਾੜੀ ਜਿਹੜੀ ਸਥਿਤੀ ਵੱਲ ਨੂੰ ਆਪਾਂ ਵੱਧ ਰਹੇ ਹਾਂ। ਆਪਾਂ ਅਕਸਰ ਕਹਿ ਰਹੇ ਹਾਂ, ਪਿਛਲੇ ਕਈ ਚਿਰ ਤੋਂ ਆਪਾਂ ਕਹਿ ਰਹੇ ਹਾਂ ਵੀ ਲੋਕਾਂ ਦਾ ਇਸ ਟਾਈਮ ਗੁੱਸਾ ਕਾਬੂ 'ਚ ਨਹੀਂ ਹੈਗਾ, ਵੀ ਗੁੱਸੇ 'ਚ ਆਉਂਦਿਆਂ ਹੀ ਅੱਜ ਕੱਲ੍ਹ ਇਸ ਪਾਸੇ ਵੱਲ ਨੂੰ ਝੱਟ ਦੇਣੀ, ਕਿਸੇ ਨੂੰ ਮਾਰਨ ਮਰਾਉਣ ਵਾਲੀ ਗੱਲ ਆ, ਉਸ ਤੱਕ ਪਹੁੰਚ ਜਾਂਦੇ ਆ। ਇਹ ਬਹੁਤ ਮਾੜੀ ਜਿਹੜਾ ਇਹ ਰਵੱਈਆ ਇਸ ਟਾਈਮ ਬਣਿਆ। ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਆ, ਉੱਜੜ ਰਹੇ ਆ, ਤੇ ਇਹਨੂੰ ਭਾਈ ਸਮੇਂ ਰਹਿੰਦੇ ਕਾਬੂ ਪਾਉਣ ਦੀ ਜ਼ਰੂਰਤ ਆ। ਬਹੁਤ ਹੀ ਮੰਦਭਾਗੀ ਇਹ ਗੋਲੀकांड ਜਿਹੜਾ ਉਹ ਵਾਪਰਿਆ, ਜਿੱਥੇ ਇੱਕ ਪੰਜਾਬੀ ਨਹੀਂ 2 ਪੰਜਾਬੀ ਭਰਾਵਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਰੇਆਮ ਚਿੱਟੇ ਦਿਨ ਜਿਹੜਾ ਆ ਉਹ ਕਤਲ ਕਰ ਦਿੱਤਾ। ਜੀ ਬਿਲਕੁਲ, ਕਹਿੰਦੇ ਵੀ ਉਹ ਬਿਜ਼ਨਸ ਪਾਰਟਨਰ ਵੀ ਸੀਗੇ ਆਪਸ ਦੇ ਵਿੱਚ, ਤੇ ਬਿਜ਼ਨਸ ਤੋਂ ਹੀ ਜਿਹੜੀ ਆ ਕੋਈ ਨਾ ਕੋਈ ਜਿਹੜੀ ਗੱਲਬਾਤ ਹੋਈ ਹੈਗੀ ਆ। ਸੋ ਪੋਰਟਲੈਂਡ ਦੀ ਜਿਹੜੀ ਪੁਲਿਸ ਆ, ਉਹਨਾਂ ਨੇ ਅੱਜ ਜੋ ਆਪਣੀ ਅਪਡੇਟ ਜਾਰੀ ਕੀਤੀ ਆ, ਉਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਜੋਬਨਪ੍ਰੀਤ ਸਿੰਘ 21 ਸਾਲਾਂ ਦਾ ਆ, ਉਸ ਨੂੰ ਡਿਟੇਨ ਕਰ ਲਿਆ ਗਿਆ ਮਲਟਨੋਮਾ ਕਾਉਂਟੀ ਡਿਟੈਂਸ਼ਨ ਸੈਂਟਰ ਦੇ ਵਿੱਚ। 2 ਕਾਊਂਟਸ ਆਫ ਮਰਡਰ ਫਸਟ ਡਿਗਰੀ ਦੇ ਉਹਦੇ ਤੇ ਚਾਰਜ ਲਾਏ ਆ। ਜਿਹੜੇ ਦੋਨੋਂ ਡਿਸੀਜ਼ ਆ, ਉਹ ਮਲਟਨੋਮਾ ਨੇਬਰਹੁੱਡ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਮਈ 3 ਨੂੰ 2:45 ਤੇ ਸੈਂਟਰਲ ਪ੍ਰੀਸੈਂਟ ਆਫੀਸਰਸ ਜਦੋਂ ਉੱਥੇ ਰਿਪੋਰਟਿੰਗ ਕਰਨ ਗਏ, ਉਹਨਾਂ ਨੇ ਦੇਖਿਆ ਸਾਊਥ ਈਸਟ ਬਾਰਬਰ ਬੁਲੇਵਾਰਡ ਤੇ 2 ਜਾਣੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ, ਕਿਉਂਕਿ ਇੰਨੀਆਂ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਹੈਗੀਆਂ। ਪੋਰਟਲੈਂਡ ਪੁਲਿਸ ਬਿਊਰੋ ਹੋਮੋਸਾਈਡ ਯੂਨਿਟ ਨੇ ਰਿਸਪੌਂਡ ਕੀਤਾ ਤੇ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਆ। ਪਰ ਉਹ ਕਹਿੰਦੇ ਹੋਰ ਕੋਈ ਬੰਦਾ ਸਾਨੂੰ ਇਸ ਕੇਸ ਦੇ ਵਿੱਚ ਵਾਂਟਡ ਨਹੀਂ, ਕਿਉਂਕਿ ਜਿਹਨੇ ਗੋਲੀਆਂ ਚਲਾਈਆਂ ਉਹਨੂੰ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਪਰ ਸਟਿਲ ਜੇ ਕੋਈ ਇਹਨਾਂ ਦੇ ਬਾਰੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੋਵੇ, ਉਹਨਾਂ ਨੇ ਆਪਣੇ ਜੋ ਨੰਬਰ ਵੀ ਦਿੱਤੇ ਆ 5038230441, ਜੋ ਡਿਟੈਕਟਿਵ ਟੋਨੀ ਹੈਰਿਸ ਆ, tony.harris@police.portland.gov, ਤੇ ਇਸੇ ਤਰ੍ਹਾਂ ਡਿਟੈਕਟਿਵ ਬ੍ਰੈਡ ਕਲਿਫਟਨ ਆ, brad.clifton@police.portland.gov। ਸੋ ਇਹਨਾਂ ਤੇ ਤੁਸੀਂ ਕੰਟੈਕਟ ਕਰਕੇ ਜਿਹੜੀ ਆ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹੋ। ਬਹੁਤ ਹੀ ਜਿਹੜੀ ਮਾੜੀ ਖਬਰ ਆ,
ਬੜੇ ਸੈੱਟ ਲੱਗਦੇ ਸੀ, ਜਿਸ ਹਿਸਾਬ ਨਾਲ ਕਹਿੰਦੇ ਵੀ 2-3 ਸਟੋਰ ਸੀ ਉੱਥੇ, ਸਮੋਕ ਸ਼ਾਪਸ ਇਹਨਾਂ ਦੀਆਂ ਸੀਗੀਆਂ ਪੋਰਟਲੈਂਡ 'ਚ। ਇੱਥੇ ਟਰੱਕਿੰਗ ਦਾ ਸਕੂਲ ਸੀ, ਇੱਕ ਵਿਆਹਿਆ ਹੋਇਆ ਸੀ, ਬੱਚੇ ਵਿਚਾਰੇ ਬਹੁਤ ਛੋਟਾ ਆ। ਬਹੁਤ ਹੀ ਜਿਹੜੀ ਮਾੜੀ ਗੱਲ ਆ ਆਪਣੀ ਕਮਿਊਨਿਟੀ ਲਈ, ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ ਉਹ ਵੀ ਉੱਜੜ ਗਿਆ। ਹੁਣ ਜੇ ਮਾਰੀਆਂ ਗੋਲੀਆਂ ਉਹ ਵੀ ਸਾਰੀ ਉਮਰ ਲਈ ਅੰਦਰ ਜਾਊਗਾ। ਸੋ ਇਹਦੇ ਚੋਂ ਨਿਕਲਦਾ ਤਾਂ ਕੁਛ ਨਹੀਂ, ਪਰ ਬੜੀ ਮਾੜੀ ਖਬਰ ਜਿਹੜੀ ਆ ਆਪਣੀ ਕਮਿਊਨਿਟੀ ਦੇ ਲਈ ਹੈਗੀ ਆ। ਜੀ ਬਿਲਕੁਲ। ਉਸ ਨੂੰ ਜੋਬਨਪ੍ਰੀਤ ਨੂੰ ਜਿਹੜਾ ਆ ਉਹ ਅੰਦਰ ਡੱਕਿਆ ਹੋਇਆ ਆ। ਉਹਨਾਂ ਨੇ ਉੱਥੇ ਜਿਹੜੇ ਇਨਫੋਰਮੇਸ਼ਨ ਭਰੀ ਆ, ਉੱਥੇ ਬੁਕਿੰਗ ਦੇ ਵਿੱਚ ਉਹਦੀ ਰੇਸ ਵਾਈਟ ਲਿਖੀ ਆ, ਪਰ ਦੱਸਿਆ ਜਾ ਰਿਹਾ ਵੀ ਹੈ ਤਾਂ ਉਹ ਮੁੰਡਾ ਪੰਜਾਬੀ ਆ। 5 ਫੁੱਟ 11 ਇੰਚ ਇਹ ਵੀ ਜਿਹੜਾ ਉੱਚਾ ਲੰਮਾ ਗੱਭਰੂ ਜਵਾਨ ਹੀ ਸੀਗਾ ਜਿਹਨੇ ਇਹ ਕਰਤੂਤ ਨੂੰ ਅੰਜਾਮ ਜਿਹੜਾ ਆ ਉਹ ਦਿੱਤਾ ਹੈਗਾ ਆ। ਸੋ ਫੈਲਨੀਜ਼, ਫਸਟ ਡਿਗਰੀ ਮਰਡਰ ਚਾਰਜਿਸ ਇਹ ਦੇਖ ਰਿਹਾ ਆ। ਤੇ ਹੁਣ ਜਸ਼ਮਦੀਦ ਗਵਾਹ ਨੇ, ਉਹ ਸਾਹਮਣੇ ਆ। ਗੁੱਸੇ 'ਚ ਆ ਕੇ ਕੀਤਾ ਆ, ਕਿੱਦਾਂ ਜੋ ਵੀ ਕੀਤਾ ਆ, ਇਸ ਦਾ ਖਾਮਿਆਜ਼ਾ ਜਿਹੜਾ ਆ ਉਹ ਹੁਣ ਦੇਖੋ 2 ਪਰਿਵਾਰਾਂ ਨੂੰ ਭੁਗਤਣਾ ਪੈਣਾ। 2 ਕਿਉਂ 4-5 ਪਰਿਵਾਰਾਂ ਨੂੰ ਭੁਗਤਣਾ ਪੈਣਾ। ਦੋਨਾਂ ਮੁੰਡਿਆਂ ਦਾ ਪਰਿਵਾਰ, ਫਿਰ ਜਿਹੜੀਆਂ ਕੁੜੀਆਂ ਵਿਆਹੀਆਂ ਆ ਜਾਂ ਜਿਹਦਾ ਵਿਆਹ ਹੋਣਾ ਸੀ ਉਹਨਾਂ ਦੋਨਾਂ ਭਰਾਵਾਂ ਦੇ ਨਾਲ, ਉਹ ਪਰਿਵਾਰ, ਫਿਰ ਇਹ ਜਿਹਨੇ ਕਤਲ ਕੀਤਾ ਆ ਉਹ ਪਰਿਵਾਰ, ਤੇ ਬਾਕੀ ਕਮਿਊਨਿਟੀ ਦੇ ਵਿੱਚ ਸਾਰੇ ਪਾਸੇ ਇਸ ਨੂੰ ਲੈ ਕੇ ਜਿਹੜੀ ਆ ਉਹ ਚਰਚਾ ਜਿਹੜੀ ਉਹ ਹੋਣੀ ਆ। ਸੋ ਇਹ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ ਇਹ ਵਾਪਰੀ ਹੈਗੀ ਆ। ਇਸ ਤਾਈਂ ਤੱਕ ਨਾ ਪਹੁੰਚਿਆ ਜਾਵੇ ਭਾਈ, ਆਪਣੇ ਗੁੱਸਿਆਂ ਨੂੰ ਸ਼ਾਂਤ ਜਿਹੜਾ ਉਹ ਰੱਖਣਾ ਸਕੀਏ। ਬਾਕੀ ਕਿਸੇ ਦੇ ਨਾਲ ਲੈਣ ਦੇਣ ਜਿਹੜਾ ਵੀ ਆ ਉਸ ਨੂੰ ਸਾਫ ਸੁਥਰਾ ਜਿਹੜਾ ਉਹ ਰੱਖੋ ਭਾਈ। ਇੱਦਾਂ ਦੀਆਂ ਨੌਬਤਾਂ ਜਿਹੜੀਆਂ ਆ ਇੱਥੇ ਤੱਕ ਨਾ ਪਹੁੰਚਣ, ਤੇ ਦਿਮਾਗ ਨੂੰ ਠੰਡੇ ਰੱਖਣ ਦੇ ਵੱਲ ਨੂੰ ਜਿਹੜਾ ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਜਿਹੜਾ ਚੀਜ਼ਾਂ ਚਾਹੀਦੀਆਂ ਆ। ਇਹ ਵਨ ਆਫ ਚਾਹੇ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ, ਪਰ ਜਿੱਦਾਂ ਉਹ ਸੁਪਾਰੀ ਦੇਣ ਵਾਲੀ ਦੇਖੀ, ਫਿਰ ਹੁਣ ਇਹ ਕਤਲੋਗਾਰਤ ਦੇਖ ਰਹੇ ਆ ਆਪਾਂ। ਦੇਖਦੇ ਵੀ ਆਪਸ ਦੇ ਵਿੱਚ ਗੁੱਟ ਬਣਾ ਕੇ ਭਿੜਨ ਵਾਲੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਆ। ਆਪਾਂ ਮਾਈਨੋਰਟੀਜ਼ ਦੇ ਵਿੱਚੋਂ ਮਾਈਨੋਰਟੀ ਦੇ ਵਿੱਚ ਹੈਗੇ ਆ ਇੱਥੇ, ਤੇ ਇਹ ਚੀਜ਼ਾਂ ਸ਼ੋਭਦੀਆਂ ਨਹੀਂ ਆ। ਕਿਸੇ ਵੀ ਕਮਿਊਨਿਟੀ ਨੂੰ ਇਹ ਚੀਜ਼ਾਂ ਜਿਹੜੀਆਂ ਸ਼ੋਭਦੀਆਂ ਨਹੀਂ ਆ ਵੀ ਕਿਸ ਪਾਸੇ ਵੱਲ ਨੂੰ ਆਪਾਂ ਤੁਰੇ ਪਏ ਹੈਗੇ ਆ। ਜੀ ਬਿਲਕੁਲ। ਤੇ ਅਗਲੀਆਂ ਆਪਾਂ ਕੁਛ ਟਰੱਕਿੰਗ ਨੂੰ ਲੈ ਕੇ ਵੀ ਜ਼ਰੂਰ ਖਬਰਾਂ ਸਾਂਝੀਆਂ ਕਰਨੀਆਂ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਇੰਟਰਸਟ ਰੇਟ ਆ USA ਦਾ 16 ਸਾਲਾਂ ਬਾਅਦ ਫੈਡਰਲ ਰਿਜ਼ਰਵ ਬੋਰਡ ਨੇ ਉਹ ਇਨਕਰੀਜ਼ ਕਰ ਦਿੱਤਾ ਕੁਆਟਰ ਬੇਸਿਸ ਪੁਆਇੰਟ। ਸੋ ਇਹਦੇ ਨਾਲ ਜਿਹੜਾ ਟਰੱਕਿੰਗ ਇੰਡਸਟਰੀ ਤੇ ਵੀ ਬਹੁਤ ਵੱਡਾ ਅਸਰ ਪੈਣਾ। ਘਰਾਂ ਤੇ ਤਾਂ ਪੈਣਾ ਹੀ ਪੈਣਾ ਆ, ਕਿਉਂਕਿ ਘਰਾਂ ਦੇ ਇੰਟਰਸਟ ਰੇਟ ਵੀ ਵੱਧ ਹੋਣੇ ਆ। ਸੋ ਜਦੋਂ ਤੁਸੀਂ ਹੁਣ ਟਰੱਕ ਬਾਈ ਕਰਦੇ ਆ, ਉਹਦੇ ਉੱਤੇ ਵੀ ਜਿਹੜਾ ਇੰਟਰਸਟ ਰੇਟ ਕਾਫੀ ਵਧਣਾ ਹੈਗਾ। ਆਲਰੇਡੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਬੜੀ ਬੈਡ ਚੱਲ ਰਹੀ ਹੈਗੀ ਆ। ਲੋਡਸ ਦੇ ਜਿਹੜੇ ਰੇਟ ਆ ਉਹ ਬੜੇ ਘੱਟ ਆ, ਤੇ ਸਾਰੇ ਲੋਕ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਹੁਣ ਹੈਂਡ ਟੂ ਮਾਊਥ ਵਾਲੀ ਗੱਲ ਹੈਗੀ ਆ, ਘਬਰਾਏ ਹੋਏ ਆ ਵੀ ਉਹਦੇ 'ਚ ਕੁਛ ਹੋ ਵੀ ਨਹੀਂ ਸਕਦਾ। ਸੋ ਵੇਟ ਐਂਡ ਵਾਚ ਵਾਲੀ ਗੱਲ ਹੋਣੀ ਆ ਵੀ ਕਿੱਦਾਂ ਬਿਜ਼ਨੈਸਿਸ ਪਿਕ ਹੋਊਗੇ। ਪਰ ਜਿਸ ਹਿਸਾਬ ਦੇ ਨਾਲ ਰੀਟੇਲ ਡਾਊਨ ਜਾ ਰਿਹਾ ਹੈਗਾ, ਰੀਟੇਲ ਸਟੋਰ ਬੰਦ ਹੋ ਰਹੇ ਆ ਵੱਡੇ ਵੱਡੇ, ਆਪਾਂ ਕਿੰਨੀ ਵਾਰੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਨੈਚੁਰਲੀ ਜਿਹੜਾ ਹੋਰ ਸਮਾਨ ਡਿਲੀਵਰ ਹੁੰਦਾ ਉਹ ਵੀ ਘਟਣਾ ਆ। ਪਿੱਛੇ ਜੋ ਕੈਲੀਫੋਰਨੀਆ ਦੇ ਵਿੱਚ ਇੰਨਾ ਜਿਹੜਾ ਵੈਦਰ ਬੈਡ ਰਿਹਾ, ਉਹਦੇ ਕਰਕੇ ਜੋ ਪ੍ਰੋਡਿਊਸ ਆ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ। ਉਹਦੇ ਨਾਲ ਵੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਬੈਡ ਅਸਰ ਹੋ ਰਿਹਾ। ਸੋ ਓਵਰਆਲ ਦੇਖਿਆ ਜਾਵੇ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਰੇ ਜਿੰਨੇ ਵੀ ਭੈਣ ਭਰਾ ਆ ਬੜੇ ਧਿਆਨ ਦੇ ਨਾਲ ਸਾਰਿਆਂ ਨੂੰ ਚੱਲਣਾ ਪੈਣਾ ਹੈ। ਖਰਚੇ ਵਗੈਰਾ ਘਟਾਉਣੇ ਪੈਣੇ ਆ, ਤਾਂ ਕਿ ਜਿਹੜਾ, ਕਿਉਂਕਿ ਜਿਹੜਾ ਅਮਰੀਕਾ ਇਦਾਂ ਦਾ ਮੁਲਕ ਆ ਕਦੇ ਇੰਨਾ ਨਹੀਂ ਹੁੰਦਾ ਵੀ ਡਾਊਨ ਹੀ ਰਹਿਣਾ, ਅਪ ਡਾਊਨ ਹੁੰਦਾ ਹੀ ਹੁੰਦਾ, ਹਰ 10 ਸਾਲਾਂ ਬਾਅਦ ਹੁੰਦਾ। ਇਸ ਵਾਰ ਥੋੜਾ ਜਿਹਾ ਇਹ ਆ ਵੀ 13-14 ਸਾਲ ਬਾਅਦ ਹੋਇਆ, ਨਹੀਂ ਤਾਂ ਯੂਜ਼ਲੀ ਤੁਸੀਂ ਕਦੋਂ ਦੇਖ ਲਓ 80 'ਚ 90 'ਚ 2000 'ਚ 2009-10 'ਚ, ਹੁਣ ਜਾ ਕੇ 2023 'ਚ ਇਹ ਰਿਸੈਸ਼ਨ ਸ਼ੁਰੂ ਹੋਇਆ ਹੈਗਾ। ਸੋ ਜਿਹੜੇ ਲੰਮੇ ਸਮੇਂ ਤੋਂ ਰਹਿੰਦੇ ਉਹਨਾਂ ਨੂੰ ਪਤਾ ਵੀ ਸਿਚੁਏਸ਼ਨ ਆਉਂਦੀ ਰਹਿੰਦੀ ਆ, ਪਰ ਜੋ ਵੀ ਕੋਈ ਆਪਣਾ ਭੈਣ ਭਰਾ ਜਿਹੜਾ ਆਪਣੇ ਬਿਜ਼ਨਸ ਦੇ ਵਿੱਚ ਆ ਉਹ ਸਰਵਾਈਵ ਕਰ ਗਿਆ, ਇਹ ਜੋ ਜਿੰਨੇ ਵੀ ਮਹੀਨੇ ਸਾਲ 2 ਸਾਲ ਆ ਉਹ ਬੜਾ ਵਧੀਆ ਨਿਕਲਿਆ ਆਊਗਾ। ਤੇ ਜਿਹੜਾ ਨਹੀਂ ਸਰਵਾਈਵ ਕਰਦਾ ਫਿਰ ਉਹ ਕਈ ਵਾਰੀ ਉਹਨਾਂ ਦੇ ਜਿਹੜੇ ਆ ਸਾਰਾ ਕੁਛ ਗਵਾ ਵੀ ਲੈਂਦੇ ਹੈਗੇ ਆ, ਘਰ ਵੀ ਬੈਂਕਾਂ ਨੂੰ ਚਲ ਜਾਂਦੇ ਆ। ਆਪਾਂ ਪਿਛਲੇ ਸਮਿਆਂ 'ਚ ਦੇਖਿਆ ਹੀ ਆ, ਇਕੱਲਾ ਆਪਣੀ ਕਮਿਊਨਿਟੀ ਨਹੀਂ, ਓਵਰਆਲ ਆਪਾਂ ਅਮਰੀਕਨਸ ਦੀ ਜਿਹੜੀ ਗੱਲ ਕਰਦੇ ਹੈਗੇ ਆ। ਕਿਉਂਕਿ ਟਰੱਕਿੰਗ ਇੰਡਸਟਰੀ ਇਦਾਂ ਦੀ ਇੰਡਸਟਰੀ ਹੈ, ਇਹਦੇ ਤੇ ਰੈਗੂਲਾਈਜੇਸ਼ਨ ਹੁਣ ਬਹੁਤ ਜ਼ਿਆਦਾ ਹੋ ਰਹੀ ਆ। ਨਵੇਂ ਕੈਲੀਫੋਰਨੀਆ ਵਾਲਿਆਂ ਨੇ ਤਾਂ ਧੂੰਆਂ ਕੱਢਿਆ ਪਿਆ ਆ ਵੀ ਹੁਣ 2035 'ਚ ਜਿਹੜੇ ਨਵੇਂ ਟਰੱਕ ਆਣੇ ਆ ਉਹ ਸਾਰੇ
ਗੈਸ ਐਮਿਸ਼ਨ ਤੋਂ ਬਿਨਾਂ ਹੋਊਗੇ, ਕਿੰਨੀਆਂ ਚੇਂਜਸ ਹੋਣੀਆਂ। ਹੁਣ ਹੋਰ ਮੁਲਕਾਂ ਤੋਂ ਜਿਹੜੇ ਆਪਣੇ ਭਰਾ ਕੈਨੇਡਾ ਤੋਂ ਇੱਧਰ ਆਉਂਦੇ ਆ, ਉਹ ਬੜੇ ਫਿਕਰਮੰਦ ਹੁੰਦੇ ਆ ਲੈ ਕੇ ਇਸ ਚੀਜ਼ ਨੂੰ। ਸੋ ਬਹੁਤ ਕੁਛ ਕੈਲੀਫੋਰਨੀਆ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੋ ਰਿਹਾ। ਇਹਦਾ ਸਾਰੇ ਦਾ ਇੱਕ ਅਨਫੋਰਚੂਨੇਟ ਪਾਰਟ ਰਾਜਕਨਵੀਰ ਸਿੰਘ ਜੀ ਇਹ ਵੀ ਆ ਵੀ ਆਪਣੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕ ਆ ਉਹ ਇਕੱਠੇ ਨਹੀਂ ਹੁੰਦੇ ਹੈਗੇ। ਸੋ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆ। ਕੋਈ ਇਸ਼ੂ ਜਿਹੜੇ ਆ ਤੁਸੀਂ ਫਾਈਟ ਕਰ ਸਕਦੇ ਹੈਗੇ ਆ। ਸੋ ਇਦਾਂ ਨਹੀਂ ਹੈ ਵੀ ਜੇ ਤੁਸੀਂ ਇਕੱਠੇ ਨਾ ਹੋ ਕਿਉਂ ਨਹੀਂ ਫਾਈਟ ਕਰ ਸਕਦੇ। AV5 ਦੇ ਟਾਈਮ ਤੇ ਦੇਖ ਲਓ ਬਹੁਤ ਸਾਰੇ ਟਰੱਕਿੰਗ ਆਪਾਂ ਕਈ ਵਾਰੀ ਪ੍ਰੋਟੈਸਟ ਕਰਦੇ ਆ, ਫਿਰ ਸਾਰੇ ਪਾਰਟਿਸਿਪੇਟ ਨਹੀਂ ਕਰਦੇ। ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਆ ਉਹ ਆਪਣਾ ਜਿਹੜਾ ਲਾ ਆ ਉਹ ਪਾਸ ਕਰਾ ਲੈਂਦੀਆਂ ਹੈਗੀਆਂ। ਹੁਣ ਤੁਸੀਂ ਬਹੁਤ ਵਾਰ ਆਪਾਂ ਡਿਸਕਸ ਕੀਤਾ ਹੈਗਾ ਇਹ ਸਾਰਾ ਕੁਛ। ਸੋ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਡਾਊਨ ਆ ਵੀ ਉਹਦੇ ਹੀ ਆਪਾਂ ਰੌਲਾ ਪਾਈਏ, ਜਦੋਂ ਅਪ ਵੀ ਹੋਵੇ ਉਹਦੇ ਵੀ ਜਿਹੜੇ ਇਕੱਠੇ ਹੋਣਾ ਚਾਹੀਦਾ ਹੈਗਾ ਆ। ਪਰ ਇਹ ਆ ਵੀ ਇਹ ਔਖਾ ਲੱਗਦਾ ਆ, ਕਹਿਣ ਨੂੰ ਤਾਂ ਸੌਖਾ ਆ। ਅਸੀਂ ਬਹੁਤ ਵਾਰ ਅਨਾਉਂਸ ਕੀਤਾ, ਬਹੁਤ ਵਾਰ ਜੋ ਟਰੱਕਿੰਗ ਦੇ ਪ੍ਰੋਟੈਸਟ ਹੋਏ ਆ ਉਹਨਾਂ 'ਚ ਵੀ ਪਾਰਟਿਸਿਪੇਟ ਕੀਤਾ ਹੈਗਾ, ਪਰ ਫਿਰ ਸਿਚੁਏਸ਼ਨ ਉਹੀ ਬਣ ਜਾਂਦੀ ਹੈਗੀ ਆ। ਸੋ ਓਵਰਆਲ ਜੇ ਦੇਖਿਆ ਜਾਵੇ ਟਰੱਕਿੰਗ, ਫਰੇਟ ਸਾਰਾ ਕੁਝ ਜਿਹੜਾ ਆ ਬੜਾ ਸਲੋ ਚੱਲ ਰਿਹਾ ਇਸ ਟਾਈਮ ਦੇ ਉੱਤੇ। ਜੀ ਬਿਲਕੁਲ, ਚੀਪ ਫਰੇਟ ਨੂੰ ਲੈ ਕੇ ਕਈ ਜਿਹੜੇ ਇਸ ਟਾਈਮ ਟਰੱਕਰਸ ਆ ਉਹ ਗੱਲ ਕਰ ਰਹੇ ਵੀ ਅਸੀਂ ਪ੍ਰੋਟੈਸਟ ਇਸ ਚੀਜ਼ ਦੇ ਉਲਟ ਜਿਹੜਾ ਉਹ ਕਰਨਾ ਵੀ ਚੀਪ ਫਰੇਟ ਨਾ ਚੱਕੋ। ਪਰ ਇਹ ਤਾਂ ਹੁਣ ਆਪਣਿਆਂ ਨੂੰ ਤੁਹਾਨੂੰ ਜਿਹੜਾ ਖੁਦ ਨੂੰ ਸਮਝਾਉਣਾ ਪੈਣਾ ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ। ਉਧਰ ਜਿਹੜੀ EPA ਦੀ ਤੁਸੀਂ ਗੱਲ ਕੀਤੀ ਆ, ਟਰੱਕ ਮੈਨੂਫੈਕਚਰਰਸ ਇਹ ਜਿਹੜੇ EPA ਦਾ ਪ੍ਰਪੋਜ਼ਲ ਆ ਕਾਰਬਨ ਐਮਿਸ਼ਨਸ ਨੂੰ ਘੱਟ ਕਰਨ ਵਾਲਾ, ਉਸ 'ਤੇ ਕਾਫੀ ਉਹ ਬੇਸਿਕਲੀ ਪੁਸ਼ ਹਾਰਡ ਕਰ ਰਹੇ ਆ, ਉਸ ਨੂੰ ਬੈਕ ਕਰ ਰਹੇ, ਪੁਸ਼ ਬੈਕ ਕਰਦੇ ਆ ਵੀ ਭਾਈ ਇਹਦੇ ਲਈ ਤੁਹਾਡਾ ਅਜੇ ਇਨਫਰਾਸਟਰਕਚਰ ਤਿਆਰ ਨਹੀਂ ਆ। ਲੈਕ ਆਫ ਇਨਫਰਾਸਟਰਕਚਰ ਅਤੇ ਜਿਹੜੀ ਸਪੋਰਟ ਆ ਇਸ ਪ੍ਰਪੋਜ਼ਲ ਦੇ ਲਈ ਜਿੰਨੇ ਇਸ ਨੂੰ ਲੈ ਕੇ ਆਉਣਾ ਆ, ਕਹਿੰਦੇ ਵੀ ਜੇ ਉਹ ਨਹੀਂ ਹੈਗਾ ਤਾਂ ਰੈਸਪੀ ਫਾਰ ਡਿਜ਼ਾਸਟਰ ਆ, ਵੀ ਇਹਦਾ ਨੁਕਸਾਨ ਹੀ ਨੁਕਸਾਨ ਝੱਲਣਾ ਪੈਣਾ ਆ। ਕਾਰਬਨ ਐਮਿਸ਼ਨਸ ਨੂੰ ਹੈਵੀ ਟਰੱਕਸ ਦੇ ਵਿੱਚ ਜਿਹੜੇ ਮਾਡਲ ਈਅਰ 2028 ਆ ਉਸ ਤੋਂ ਬਾਅਦ ਦੇ ਵਿੱਚ ਘਟਾਉਣ ਦੀ ਦਰਖਾਸਤ ਰੱਖੀ ਆ, ਅਤੇ 2036 ਤੋਂ ਬਾਅਦ 'ਚ ਇਹ ਕਿਹਾ ਜਾ ਰਿਹਾ ਵੀ ਕੋਈ ਵੀ ਡੀਜ਼ਲ ਟਰੱਕ ਆ ਉਹ ਨਹੀਂ ਵੇਚਿਆ ਜਾਊਗਾ। ਕਹਿੰਦੇ ਵੀ ਜਿਹੜੇ ਟਰੱਕ ਅਤੇ ਇੰਜਨ ਮੈਨੂਫੈਕਚਰਰ ਐਸੋਸੀਏਸ਼ਨ EMA ਵਾਲੇ ਆ, ਕਹਿੰਦੇ ਵੀ ਅਸੀਂ ਤੁਹਾਡੇ ਗੋਲ ਦੀ ਪੂਰੀ ਸਪੋਰਟ ਕਰਦੇ ਹਾਂ, ਅਤੇ ਕਹਿੰਦੇ ਵੀ ਉਹ ਦਿਖਾਇਆ ਵੀ ਆ ਅਸੀਂ ਬਿਲੀਅਨਸ ਆਫ ਡਾਲਰ ਆਲਰੇਡੀ ਇਸ ਦੇ ਵਿੱਚ ਇਨਵੈਸਟ ਕਰ ਰਹੇ ਹਾਂ। ਅਸੀਂ ਹੋਰ ਨਵੇਂ ਇੰਜਨ ਇਸ ਮਾਮਲੇ ਦੇ ਵਿੱਚ ਉਹ ਡਿਵੈਲਪ ਕਰ ਰਹੇ ਹਾਂ ਜ਼ੀਰੋ ਮਿਸ਼ਨ ਪਾਵਰ ਟ੍ਰੇਨਸ ਅਤੇ ਵਹੀਕਲਸ ਲਿਆਉਣ ਦੇ ਲਈ। ਪਰ ਨਾਲ ਦੇ ਨਾਲ ਵਿਦਾਊਟ ਬਿਜਲੀ ਰੀਚਾਰਜਿੰਗ ਅਤੇ ਹਾਈਡਰੋਜਨ ਰੀਫਿਊਲਿੰਗ ਇਨਫਰਾਸਟਰਕਚਰ ਜੇ ਉਹ ਨਹੀਂ ਹੋਊਗਾ ਅਤੇ ਜਿਹੜੇ ਕਸਟਮਰ ਆ ਉਹ ਫਿਰ ਉਹ ਕਰਨਗੇ ਕੀ? ਇਹ ਜਿਹੜੀ ਇਨਵੈਸਟਮੈਂਟ ਉਹਨਾਂ ਨੇ ਲੱਖਾਂ ਡਾਲਰਾਂ ਦੀ ਕਰਨੀ ਆ ਅਜਿਹੇ ਜ਼ੀਰੋ ਮਿਸ਼ਨ ਵਹੀਕਲਸ ਨੂੰ ਪਰਚੇਜ਼ ਕਰਕੇ, ਉਹ ਤਾਂ ਕਹਿੰਦੇ ਵੀ ਬੇਸਿਕਲੀ ਸਾਨੂੰ ਵੀ ਅਤੇ ਉਹਨਾਂ ਨੂੰ ਵੀ ਆਊਟ ਆਫ ਬਿਜ਼ਨਸ ਜਿਹੜੀ ਉਹ ਕਰ ਦਊਗੀ। ਕਹਿੰਦੇ ਵੀ ਆਪਾਂ ਇੱਦਾਂ ਦਾ ਕੋਈ ਸਿਨਾਰੀਓ ਉਹ ਅਫੋਰਡ ਨਹੀਂ ਕਰ ਸਕਦੇ ਵੀ ਅਸੀਂ ਜ਼ੀਰੋ ਮਿਸ਼ਨ ਵਹੀਕਲਸ ਆ ਉਹ ਵੇਚੀਏ ਅਤੇ ਦੂਜੇ ਵਹੀਕਲ ਆ ਉਹਨਾਂ ਨੂੰ ਚਾਰਜ ਕਰਨ ਲਈ ਜਾਂ ਹਾਈਡਰੋਜਨ ਰੀਫਿਊਲਿੰਗ ਸਟੇਸ਼ਨਸ ਆ ਉਹ ਬਣੇ ਹੀ ਨਾ ਹੋਣ। ਸੋ ਇਹ ਰੈਸਪੀ ਫਾਰ ਡਿਜ਼ਾਸਟਰ ਆ। EPA ਦੀ ਜਿਹੜੀ ਨਵੀਂ ਗ੍ਰੀਨ ਹਾਊਸ ਗੈਸ ਦੇ ਜਿਹੜੇ ਸਟੈਂਡਰਡ ਆ ਹੈਵੀ ਟਰੱਕਸ ਦੇ ਲਈ ਉਹ ਮਾਡਲ ਈਅਰ 2028 ਤੋਂ ਸ਼ੁਰੂ ਹੋਣ ਜਾ ਰਹੇ ਆ ਅਤੇ ਐਕਸਟੈਂਡ ਹੋਣੇ ਆ ਮਾਡਲ ਈਅਰ 2032 ਤੱਕ, ਜਿਹਦੇ ਵਿੱਚ ਇਹਨਾਂ ਨੇ ਕਈ ਤਰੀਕੇ ਦੇ ਹੋਰ ਚੇਂਜਿਸ ਜਿਹੜੇ ਉਹ ਲੈ ਕੇ ਆਉਣੇ ਆ। ਇਸ ਫੇਜ਼ ਦੇ ਵਿੱਚ ਕਾਰਬਨ ਡਾਈਆਕਸਾਈਡ ਐਮਿਸ਼ਨਸ ਆ ਉਹਨਾਂ ਨੂੰ ਘਟਾਇਆ ਜਾਣਾ ਆ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹ ਜਿਹੜਾ ਕੰਮ ਸ਼ੁਰੂ ਹੋਇਆ ਸੀਗਾ, ਅਤੇ ਹੁਣ EPA ਦੇ ਜਿਹੜੇ ਇਸ ਫੇਜ਼ ਦੇ ਵਿੱਚ 2028 ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਹੋਰ ਉਤਲੇ ਲੈਵਲ ਤੱਕ ਜਾਣ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਸੋ ਇਨਫਰਾਸਟਰਕਚਰ ਤਿਆਰ ਨਹੀਂ ਆ, ਪਰ ਇਹ ਪੋਲਿਸੀ ਪੁਸ਼ ਜਿਹੜੀ ਉਹ ਪੂਰੀ ਹੋ ਰਹੀ ਆ। ਹੁਣ ਗਰਮੀਆਂ ਆਉਣੀਆਂ, ਪਿਛਲੀਆਂ ਗਰਮੀਆਂ 'ਚ ਆਪਾਂ ਦੇਖਿਆ ਸੀਗਾ ਸਾਡੇ ਗਵਰਨਰ ਸਾਹਿਬ ਕਹਿੰਦੇ ਸੀਗੇ ਵੀ ਭਾਈ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਬਿਜਲੀ ਘੱਟ ਖਪਤ ਕਰੋ, ਨਹੀਂ ਤਾਂ ਜਿਹੜੇ ਬਲੈਕਆਊਟ ਹੋ ਸਕਦੇ ਆ। ਅਤੇ ਭਾਈ ਜਦੋਂ ਟਰੱਕ ਵੀ ਬਿਜਲੀ ਵਾਲੇ ਹੋ ਗਏ, ਗੱਡੀਆਂ ਵੀ ਬਿਜਲੀ ਵਾਲੀਆਂ, ਸਭ ਕੁਝ ਹੀ ਬਿਜਲੀ ਵਾਲੀਆਂ, ਗੈਸ ਦੇ ਚੁੱਲ੍ਹੇ ਵੀ ਬਿਜਲੀ ਵਾਲੇ, ਅਤੇ ਫਿਰ ਉਹ ਚਲਾਉਣਾ ਕਿਹਦੇ ਨਾਲ? ਮੋਮਬੱਤੀ ਨਾਲ ਚਲਾਉਣੇ ਆ, ਜਾਂ ਕਿੱਥੋਂ ਜਿਹੜੀ ਉਹ ਬਿਜਲੀ ਆਪਾਂ ਲੈ ਕੇ ਆਉਣੀ ਆ? ਜਾਂ ਫਿਰ ਉਹ ਇਨਫਰਾਸਟਰਕਚਰ ਵੀ ਉਸ ਤੇਜ਼ੀ ਦੇ ਨਾਲ ਤਿਆਰ ਕਰੋ
ਨਹੀਂ ਤਾਂ ਫਿਰ ਕੰਮ ਜਿਹੜਾ ਉਹ ਖਰਾਬ ਹੋਊਗਾ। ਬੇਸਿਕਲੀ ਕਾਰਬ ਦੇ ਜਾਂ ਜਿਹੜੇ EPA ਦੇ ਇਹਨਾਂ ਪ੍ਰਪੋਜ਼ਲਸ ਆ ਜਾਂ ਪਾਲਿਸੀਜ਼ ਆ, ਇਸ ਦੇ ਨਾਲ ਲੋਕ ਆਊਟ ਆਫ ਬਿਜ਼ਨਸ ਜਿਹੜੇ ਉਹ ਜ਼ਰੂਰ ਜਲਦੀ ਹੋ ਸਕਦੇ ਆ ਤੇ ਆਊਟ ਆਫ ਇੰਪਲੋਇਮੈਂਟ ਵੀ। ਜੀ, ਸੋ ਬਿਲਕੁਲ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਰਾਜਕਵੀਰ ਸਿੰਘ ਜੀ, ਟੈਸਲਾ ਨਾਲ ਰਿਲੇਟਡ ਇੱਕ ਪ੍ਰਭਾਵ ਠੰਡ ਵਾਲਾ ਏਰੀਆ ਇੱਕ ਤੇ ਜਾਣਾ ਸੀ, ਪੂਰੇ ਦਿਨ ਡਰਾਈਵ ਕਰਨ ਲਈ 6 ਵਾਰ ਕਹਿੰਦੇ ਸਾਨੂੰ ਚਾਰਜ ਕਰਨੀ ਪਈ, ਕਿਉਂਕਿ ਠੰਡ ਦੇ ਵਿੱਚ ਹਜੇ ਵੀ ਜਿਹੜੀਆਂ ਇਲੈਕਟ੍ਰਿਕ ਕਾਰਾਂ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜਿੱਥੇ ਸਨੋ ਪਈ ਸੀ। ਸੋ ਜਿਹੜੇ ਟਰੱਕ ਜਾਣੇ ਆ ਉਹਨਾਂ ਦਾ ਕੀ ਸਿਚੁਏਸ਼ਨ ਹੋਊਗਾ ਇਹ ਹੁਣ ਪਤਾ ਨਹੀਂ। ਜੇ ਜਿੱਦਾਂ ਆਪਾਂ ਡਿਸਕਸ ਕਰ ਰਹੇ ਸੀ, ਟਰੱਕਿੰਗ ਤੇ ਰੇਲ ਰਿਸੈਸ਼ਨ ਜੋ ਆ ਆਲਰੇਡੀ ਸ਼ੋ ਅਪ ਕਰ ਰਿਹਾ ਹੈਗਾ, ਜੋ ਲੌਜਿਸਟਿਕਸ ਦਾ ਡਾਟਾ ਆ ਰਿਹਾ ਆ। ਟਰਾਂਸਪੋਰਟੇਸ਼ਨ, ਟਰੱਕਿੰਗ, ਰੇਲ ਰੋਡ ਸਟਾਕਸ ਜਿੱਦਾਂ JP ਹੰਟ ਦੇ ਆ, ਯੂਨੀਅਨ ਪੈਸੀਫਿਕ ਦੇ ਆ, UPS ਦੇ ਆ, ਇਹਨਾਂ ਦੀ ਜਿਹੜੀ ਪਰਫਾਰਮੈਂਸ ਆ ਇਸ ਟਾਈਮ ਦੇ ਉੱਤੇ ਟ੍ਰੇਡਿੰਗ ਜੋ ਚੱਲ ਰਹੀ ਆ ਬੜੀ ਵੀਕ ਚੱਲ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਟਰੱਕ ਡਰਾਈਵਰ ਲੇ ਆਫ ਹੋ ਰਹੇ ਆ ਕੰਟੇਨਰ ਵੋਲੀਅਮ ਨੂੰ ਲੈ ਕੇ, ਕਿਉਂਕਿ ਕੰਟੇਨਰ ਆਏ ਨਹੀਂ ਰਹੇ। ਓਵਰਆਲ ਓਸ਼ਨ ਬੁਕਿੰਗ ਜੋ ਕਾਰਗੋ ਦੀ ਆ US ਨੂੰ ਹੈਡ ਕਰ ਰਹੀ, US ਵੱਲ ਨੂੰ ਆ ਰਹੀ, ਬੜੀ ਡਾਊਨ ਆ। ਤੁਹਾਨੂੰ ਯਾਦ ਹੋਊਗਾ ਕਰੋਨਾ ਦੇ ਦੌਰਾਨ ਲਗਭਗ ਮੈਨੂੰ ਲੱਗਦਾ ਵੀ 1.5-2 ਸਾਲ ਪਹਿਲਾਂ ਇੱਕ ਕੰਟੇਨਰ ਜਿਹੜਾ ਉੱਥੋਂ ਚਾਈਨਾ ਤੋਂ ਲੌਂਗ ਬੀਚ ਆਉਣ ਦੇ ਲਈ 15-15 18-18 ਹਜ਼ਾਰ ਡਾਲਰ ਤੱਕ ਪਹੁੰਚ ਗਿਆ ਸੀ। ਹੁਣ ਉਹਦਾ ਰੇਟ ਕਹਿੰਦੇ $1000 ਤੋਂ ਵੀ ਘੱਟ ਕੇ ਥੱਲੇ ਹੋਇਆ ਆ। ਸੋ ਮੂਵਮੈਂਟ ਆਫ ਫਰੇਟ ਜੋ ਵੇਅਰ ਹਾਊਸਸ ਤੋਂ ਸਟੋਰਸ ਨੂੰ ਆ ਉਹ ਬੜੀ ਸਲੋ ਹੋਈ ਹੋ ਹੈਗੀ ਆ। ਇਸੇ ਹਫਤੇ ਦੀ GDP ਰਿਪੋਰਟ ਆਈ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀ ਇਨਵੈਸਟਮੈਂਟ ਇਨ ਇਨਵੈਂਟਰੀ ਆ ਉਹ ਘਟ ਗਈ ਹੈਗੀ ਆ, ਬਹੁਤ ਜ਼ਿਆਦਾ ਘਟ ਗਈ ਆ। ਇਹ ਕੱਲ ਹੀ ਜੋ ਰਿਪੋਰਟ ਆਈ ਹੈਗੀ ਆ। ਸੋ CNBC ਸਪਲਾਈ ਚੇਨ ਹੀਟ ਮੈਪ ਡਾਟਾ ਉਹਨਾਂ ਦੇ ਮੁਤਾਬਕ ਸਿਚੁਏਸ਼ਨ ਫਰੇਟ ਦੀ ਜੋ ਆ ਪਿਛਲੇ ਮਹੀਨਿਆਂ ਦੇ ਵਿੱਚ ਕਹਿੰਦੇ ਘੱਟ ਤੋਂ ਘੱਟ ਘਟਦੀ ਜਾ ਰਹੀ ਆ, ਦੋਨੇ ਹੀ ਟਰੱਕਿੰਗ ਦੇ ਵਿੱਚ ਵੀ ਰੇਲ ਇੰਡਸਟਰੀ ਦੇ ਵਿੱਚ ਵੀ। UPS ਦੇ CEO ਕੈਰਲ ਟੋਨ ਉਹਨਾਂ ਨੇ ਇਹ ਕਿਹਾ ਆ ਵੀ US ਦੀਆਂ ਜੋ ਰੀਟੇਲ ਸੇਲਸ ਹੈਗੀਆਂ ਆ ਉਹ ਕਾਫੀ ਘਟ ਗਈਆਂ, ਕਿਉਂਕਿ ਲੋਕਾਂ ਨੇ ਸਮਾਨ ਖਰੀਦਣਾ ਘਟਾਤਾ ਆ। ਈਵਨ ਏਸ਼ੀਆ ਦੇ ਵਿੱਚ ਵੀ ਕਾਫੀ ਘਟ ਗਿਆ ਆ। ਸੋ ਇਸ ਕੰਡੀਸ਼ਨ ਨੂੰ ਦੇਖਦੇ ਹੋਏ ਜੋ ਇਨਵੈਂਟੋਰੀ ਆ ਉਹ ਵਧਾਉਣਾ ਨਹੀਂ ਚਾਹੁੰਦੇ ਹੈਗੇ ਸਟੋਰ। JB ਹੰਟ ਟਰਾਂਸਪੋਰਟੇਸ਼ਨ ਸਰਵਿਸਿਜ਼ ਦੇ ਪ੍ਰੈਜ਼ੀਡੈਂਟ ਸ਼ੈਲੀ ਸਿੰਪਸਨ ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਟੋਟਲੀ ਫਰੇਟ ਰਿਸੈਸ਼ਨ ਦੇ ਵਿੱਚ ਹੈਗੇ ਆ। ਓਸ਼ਨ ਫਰੇਟ ਆਰਡਰ ਜੋ ਲੀਡਿੰਗ ਇੰਡੀਕੇਟਰ ਹੁੰਦੇ ਹੈਗੇ ਆ ਟ੍ਰੇਨ ਦੇ ਤੇ ਟਰੱਕਿੰਗ ਅਰਨਿੰਗ ਦੇ, ਕਹਿੰਦੇ 90% ਦੁਨੀਆ ਦਾ ਜੋ ਟ੍ਰੇਡ ਆ ਉਹ ਪਾਣੀ ਦੇ ਰਾਹੀਂ ਆਉਂਦਾ ਹੈਗਾ, ਵਾਟਰ ਦੇ ਥਰੂ ਆਉਂਦਾ। ਸੋ ਮੈਨੂਫੈਕਚਰਿੰਗ ਆਰਡਰਸ 30 ਤੋਂ 40% ਡਾਊਨ ਆ ਜੂਨ ਮਹੀਨੇ ਤੋਂ ਲੈ ਕੇ, ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ। ਸੋ ਇਸੇ ਕਰਕੇ ਕਿਸੇ ਨੂੰ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਵੀ ਓਸ਼ਨ ਬੁਕਿੰਗਸ ਜੋ ਆ ਬਹੁਤ ਜ਼ਿਆਦਾ ਘਟ ਗਈਆਂ ਹੈਗੀਆਂ ਆ। US ਦੇ ਪੋਰਟਸ ਜੋ ਮੇਨ ਖਾਸ ਕਰਕੇ ਕੈਲੀਫੋਰਨੀਆ ਦੇ 2 ਹੈਗੇ ਆ, ਲੌਂਗ ਬੀਚ ਦਾ, ਲਾਸ ਐਂਜਲਸ ਦਾ, ਉੱਥੇ ਬਹੁਤ ਬੁਰਾ ਹਾਲ ਆ। ਸੋ ਇਸੇ ਕਰਕੇ ਜਿਹੜਾ ਟਰੱਕਰਸ ਆ ਉਹਨਾਂ ਦੇ ਉੱਤੇ ਬੜਾ ਵੱਡਾ ਅਸਰ ਪੈ ਰਿਹਾ। ਯੂਨੀਅਨ ਪੈਸੀਫਿਕ ਦੀਆਂ ਅਰਨਿੰਗਸ ਪਿਛਲੇ ਹਫਤੇ ਦੀਆਂ ਉਹਨਾਂ ਦੇ CEO ਲੈਂਸ ਫਰੇਜ਼ ਦੇ ਮੁਤਾਬਕ ਬਹੁਤ ਘਟੀਆਂ ਆ। ਕਹਿੰਦੇ ਵੀ ਇਨਫਲੇਸ਼ਨ ਵਧੀ ਆ, ਇਨਵੈਂਟੋਰੀ ਲੈਵਲ ਹਾਈ ਆ, ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ ਉਹ ਬੜੀ ਵੀਕ ਹੈਗੀ ਆ। ਸੋ CSX ਨੇ ਜੋ ਆਪਣੀਆਂ ਅਰਨਿੰਗਸ ਆ ਉਹਨਾਂ ਨੂੰ ਬੀਟ ਤਾਂ ਜ਼ਰੂਰ ਕਰ ਦਿੱਤਾ ਆ, ਪਰ ਸਿਚੁਏਸ਼ਨ ਉਹ ਕਹਿੰਦੇ ਕੋਈ ਬਾਲੀ ਗੁੱਡ ਨਹੀਂ ਹੈਗੀ। ਸਭ ਤੋਂ ਜ਼ਿਆਦਾ ਨੈਗੇਟਿਵ ਫੈਕਟ ਥਰਸਡੇ ਜੋ ਪਹਿਲੀ ਰਿਪੋਰਟ ਆਈ ਆ, ਫਸਟ ਰਿਪੋਰਟ GDP ਰਿਪੋਰਟ ਆਈ ਆ, ਉਹਦੇ ਵਿੱਚ ਬਹੁਤ ਜ਼ਿਆਦਾ ਘਾਟਾ ਹੋਇਆ ਆ ਪ੍ਰਾਈਵੇਟ ਇਨਵੈਂਟੋਰੀ ਇਨਵੈਸਟਮੈਂਟ ਦੇ ਵਿੱਚ। ਭਾਵੇਂ ਕਹਿੰਦੇ ਕੰਜ਼ਿਊਮਰ ਹਜੇ ਵੀ ਜਿਹੜਾ ਕਈ ਸਮਾਨ ਖਰੀਦ ਰਹੇ ਆ, ਪਰ ਬਹੁਤ ਜ਼ਿਆਦਾ ਇਹਦੇ ਵਿੱਚ ਘਾਟਾ ਪਿਆ ਆ। ਸੋ ਇਹ ਸਾਰੇ ਕਾਸੇ ਨੂੰ ਜੇ ਦੇਖਦੇ ਜਾਈਏ ਵੱਖ-ਵੱਖ ਕੰਪਨੀਆਂ ਦੇ 60+ ਮਾਰਕੀਟ ਦੇ ਇੱਕ ITS ਲੌਜਿਸਟਿਕਸ ਜੋ ਨਾਰਥ ਅਮਰੀਕਾ ਨੂੰ ਸਰਵ ਕਰਦੇ ਆ, ਕਹਿੰਦੇ ਵੀ ਉਹਨਾਂ ਦੀ ਜਿਹੜੀ ਟੋਟਲ ਕੈਪੈਸਿਟੀ ਆ ਟਰੱਕਿੰਗ ਦੀ 75% ਤੇ ਆ। ਸੋ ਸਾਰੀਆਂ ਜਿੰਨੀਆਂ ਵੀ ਮੈਂ ਕੰਪਨੀਆਂ ਤੁਹਾਨੂੰ ਦੱਸੀਆਂ ਵੱਡੀਆਂ ਕੰਪਨੀਆਂ, ਉਹਨਾਂ ਦਾ ਵੀ ਜਿਹੜਾ ਬੁਰਾ ਹਾਲ ਇਸ ਟਾਈਮ ਚੱਲ ਰਿਹਾ ਹੈਗਾ ਆ। ਹਾਲਾਂਕਿ ਜਿਹੜੇ ਸਿੰਗਲ ਓਨਰ ਆਪਰੇਟਰ ਆ ਉਹ ਹਜੇ ਵੀ ਕਹਿੰਦੇ ਕਾਫੀ ਸਰਵਾਈਵ ਕਰ ਰਹੇ, ਕਿਉਂਕਿ ਨੈਚੁਰਲੀ ਉਹਨਾਂ ਦੇ ਜਿਹੜੇ ਐਕਸਪੈਂਸਿਸ ਆ ਉਹ ਘੱਟ ਹੁੰਦੇ ਆ, ਆਪ ਕੰਮ ਕਰਦੇ ਹੈਗੇ ਆ। ਓਸ਼ਨ ਬੁਕਿੰਗ ਜੋ ਕੈਲੀਫੋਰਨੀਆ 'ਚ ਘਟ ਰਹੀ ਆ, ਲੌਂਗਰ ਟਰਮ ਸ਼ਿਫਟ ਹੋ ਰਹੀ ਕੈਲੀਫੋਰਨੀਆ ਪੋਰਟ ਤੋਂ ਮਿਡ ਵੈਸਟ ਵੱਲ ਵੀ ਜਾ ਰਹੀ ਆ, ਉਹਦਾ ਅਸਰ ਕੈਲੀਫੋਰਨੀਆ ਦੀਆਂ ਟਰੱਕਿੰਗ ਦੇ ਉੱਤੇ ਕਾਫੀ ਜ਼ਿਆਦਾ ਪੈ ਰਿਹਾ ਹੈਗਾ।
ਜੀ ਬਿਲਕੁਲ। ਸੋ ਤੁਸੀਂ ਵੀ ਜੇ ਟਰੱਕਿੰਗ ਬਾਰੇ ਆਪਣੇ ਵਿਚਾਰ ਸਾਂਝੇ ਕਰਨੇ ਆ, EPA ਦੇ ਰੂਲਸ ਨੂੰ ਲੈ ਕੇ, ਚੀਪ ਫਰੇਟਸ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ, ਤਾਂ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ 408 272 5200 4082725200 ਦੇ ਉੱਤੇ। ਤੇ ਆਪਾਂ ਰਾਜਕਰਮਵੀਰ ਸਿੰਘ ਜੀ ਬ੍ਰੇਕ ਵੀ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਆਪਣੇ ਪੰਜਾਬੀ ਰੇਡੀਓ US ਦੇ ਸਟੂਡੀਓ 'ਚ ਕਈ ਆਪਣੇ ਪੰਜਾਬੀ ਭਰਾਵਾਂ ਦੀਆਂ ਕਾਲਾਂ ਆਈਆਂ ਵੀ ਜਿਹੜੇ ਫਿਊਲ ਕਾਰਡ ਆ ਉਹਨਾਂ ਦੇ ਕਿਤੇ ਯੂਜ਼ ਹੋ ਗਏ, ਕਿੰਨੇ ਹਜ਼ਾਰ ਦਾ, ਕਿੰਨੇ ਦਾ, ਕਈ ਵਿਚਾਰੇ ਕਹਿੰਦੇ ਸਟਕ ਹੋ ਗਏ ਟਰੱਕ ਸਟਾਪ ਤੇ। ਉਹਦੇ ਬਾਰੇ ਜੋ ਆਪਣਾ ਕੋਈ ਟਰੱਕਰ ਸਾਂਝਾ ਕਰਨਾ ਚਾਹੁੰਦਾ ਆ, ਜ਼ਰੂਰ ਤੁਸੀਂ ਕਾਲ ਕਰਿਓ 408 272 5200। ਘੱਟੋ ਘੱਟ 3 ਜਾਂ 4 ਜਣਿਆਂ ਨਾਲ ਤਾਂ ਮੇਰੀ ਗੱਲ ਹੋਈ ਆ, ਜਿਹੜੇ ਕਹਿੰਦੇ ਵੀ ਅਸੀਂ ਜੋ ਟੈਕਸਸ ਸਟਕ ਹੋ ਗਏ ਇੱਥੇ, ਕਹਿੰਦੇ ਵੀ ਜਦੋਂ ਅਸੀਂ ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਉਹ ਮੋਰੇ ਜਿੱਥੇ ਯੂਜ਼ ਹੋਏ ਹੁੰਦੇ ਹੈਗੇ ਆ ਜਿਹੜੇ ਵੀ ਟਰੱਕ ਸਟਾਪ ਤੇ, ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਬਹੁਤ ਫਰਾਡ ਇਹ ਚੱਲ ਰਿਹਾ। ਕਹਿੰਦੇ ਵੀ ਕਈ ਵਾਰ ਹੱਸ ਕੇ ਗੱਲ ਕਰਦੇ ਆ। ਸੋ ਜੇ ਈਵਨ ਤੁਸੀਂ ਫਾਈਟ ਵੀ ਕਰਦੇ ਆ ਵੀ ਸਾਨੂੰ ਉਹ ਪੈਸੇ ਵਾਪਸ ਮਿਲਣੇ ਚਾਹੀਦੇ, ਉਹਨੂੰ ਕਾਫੀ ਸਮਾਂ ਲੱਗਦਾ ਆ, ਪਰ ਬੰਦਾ ਸਟਕ ਹੋ ਜਾਂਦਾ। ਕਈ ਵਾਰੀ ਬੰਦੇ ਕੋਲ ਕੈਸ਼ ਪੈਸੇ ਨਹੀਂ ਹੁੰਦੇ ਹੈਗੇ ਗੈਸ ਭਰਾਉਣ ਨੂੰ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਆ, ਜੀ ਜੋ ਫਿਊਲ ਕਾਰਡ ਚੋਰੀ ਦਾ ਜਾਂ ਤੁਹਾਡੇ ਕ੍ਰੈਡਿਟ ਕਾਰਡ ਚੋਰੀ ਦਾ। ਸੋ ਇਹਦੇ ਬਾਰੇ ਵੀ ਜੇ ਕਿਸੇ ਦੇ ਕੋਲ ਕੋਈ ਜਾਣਕਾਰੀ ਹੋਈ, ਕਿਸੇ ਨਾਲ ਇਹ ਵਾਪਰਿਆ ਹੋਇਆ, ਜ਼ਰੂਰ ਦੱਸਿਓ, ਤਾਂ ਕਿ ਕੋਈ ਹੋਰ ਆਪਣਾ ਜਿਹੜਾ ਭੈਣ ਭਰਾ ਆ ਉਹ ਕਿਸ ਤਰ੍ਹਾਂ ਜਿਹੜਾ ਬਚ ਸਕਦਾ ਇਸ ਫਰਾਡ ਤੋਂ। ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ।
ब्रेक तो बाद एक बार फिर आप सब का स्वागत है। श्रोते प्रोग्राम चल रहा जी इस टाइम अपडेट अमेरिका का अपडेट ट्रकिंग प्रोग्राम। हरजोत सिंह जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਆਪਣੇ ਨਾਲ ਇਸ ਟਾਈਮ ਕਾਲਰਸ ਜੁੜ ਰਹੇ ਆ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ। ਸੋਤੇ ਤੁਸੀਂ ਵੀ ਕਾਲ ਕਰਕੇ ਟਰੱਕਿੰਗ ਬਾਰੇ ਆਪਣੇ ਜੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਨੰਬਰ ਹੈ 408 272 5200। ਜਗਰੂਪ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ ਵੀਰਾਂ ਦੇ ਜੀ? ਅੱਜ ਮੇਰੇ ਖਿਆਲ ਆਪਣੇ ਲੋਕਾਂ ਗੈਰ ਹਾਜ਼ਰ ਨੇ। ਹਾਂਜੀ, ਰਮਨ ਭਾਜੀ ਛੁੱਟੀ ਤੇ ਆ। ਰਮਨ ਭਾਜੀ ਛੁੱਟੀ ਆ, ਚਲੋ ਕੋਈ ਗੱਲ ਨਹੀਂ ਜੀ, ਹੋ ਜਾਂਦੇ ਕੰਮ ਕਾਜ। ਤਾਂ ਬਿਲਕੁਲ ਜੀ, ਆਪ ਜੀ ਟਰੱਕਿੰਗ ਬਾਰੇ ਅਪਡੇਟ ਲੈ ਕੇ ਆਉਂਦੇ ਹੋ ਸਮੇਂ ਸਮੇਂ। ਸੋ ਇਸ ਟਾਈਮ ਟਰੱਕਿੰਗ ਦੇ ਬਹੁਤ ਮਾੜੇ ਹਾਲਾਤ ਚੱਲ ਰਹੇ ਨੇ ਜੀ, ਸਾਰਿਆਂ ਨੂੰ ਪਤਾ। ਵੈਸੇ ਤਾਂ ਦੇਖੋ ਇੱਕ ਗੱਲ ਸਮਝਣੀ ਪਊ, ਡਿਮਾਂਡ ਐਂਡ ਸਪਲਾਈ ਵਾਲਾ ਜਿਹੜਾ ਸਿਸਟਮ ਆ ਜੀ, ਉਹਦੇ ਮੁਤਾਬਕ ਹੀ ਟਰੱਕਾਂ ਦਾ ਕੰਮ ਚੱਲਣਾ। ਲੋਕੀ ਡਿਮਾਂਡ ਕਰਦੇ ਆ, ਲੋਕੀ ਚੀਜ਼ਾਂ ਬਾਏ ਕਰਦੇ ਆ, ਤਾਂ ਟਰੱਕਿੰਗ ਫਰੇਟ ਆਪਾਂ ਲੈ ਕੇ ਆਉਣੀ ਆ, ਹਨਾ। ਸੋ ਟਰੱਕਿੰਗ ਦਾ ਕੰਮ ਦੇਖੀਏ, ਘਰਾਂ ਦਾ ਕੰਮ ਰੁਕ ਗਿਆ, ਲੋਕਾਂ ਨੇ ਸਟੋਰਾਂ ਤੋਂ ਬਾਏ ਕਰਨਾ ਘਟਾ ਦਿੱਤਾ ਹੈ। ਹਰ ਇੱਕ ਚੀਜ਼ ਤੇ ਇਫੈਕਟ ਪੈ ਰਿਹਾ ਇਕਾਨਮੀ ਬੈਡ ਹੋਣ ਕਰਕੇ। ਇੱਕ ਤਾਂ ਉਹ ਕਾਰਨ ਹੈ। ਸੈਕੰਡ ਜਿਹੜਾ ਕਾਰਨ ਹੈਗਾ ਅੱਜ ਕੱਲ੍ਹ, ਜੇ ਟਰੱਕਿੰਗ ਖਾਣ ਪੀਣ ਤਾਂ ਬੰਦਾ ਘਟਾ ਨਹੀਂ ਸਕਦਾ, ਖਾਣਾ ਪੀਣਾ ਤਾਂ ਬੰਦੇ ਨੇ ਖਾਣਾ ਹੀ ਆ, ਪਰ ਖਾਣ ਪੀਣ ਲਈ ਪ੍ਰੋਡਿਊਸ ਪੈਦਾ ਖੇਤਾਂ ਨੇ ਕਰਨਾ। ਖੇਤਾਂ ਤੇ ਜਿਹੜੀ ਕੁਦਰਤੀ ਮਾਰ ਪੈ ਚੁੱਕੀ ਆ ਪਿਛਲੇ ਸਮੇਂ ਤੋਂ, ਉਹ ਸਾਰਿਆਂ ਨੂੰ ਪਤਾ ਹੀ ਆ। ਹੁਣ ਦੇਖੋ, ਅੱਜ ਆਪਾਂ ਫਰੀਜ਼ਨੋ ਏਰੀਆ, ਇੱਧਰ ਮੈਂ ਸਟਾਕਟਨ ਤੋਂ ਚੱਲਿਆ, ਮੀਂਹ ਪੈ ਰਿਹਾ ਸੀਗਾ ਜੀ। ਅੱਜ ਦੇ ਦਿਨਾਂ 'ਚ ਮੀਂਹ ਕਿੱਥੋਂ ਹੁੰਦਾ ਸੀਗਾ ਜੀ? ਕੈਲੀਫੋਰਨੀਆ 'ਚ ਸਿਆਲਾਂ 'ਚ ਨਹੀਂ ਸੀ ਪੈਂਦੇ। ਪਿਛਲੇ ਮੰਡੇ ਟਿਊਜ਼ਡੇ ਗੰਜਾਲ ਸਨੀਰ ਕਾਫੀ ਹੈਵੀ ਮੀਂਹ ਰੇਨਿੰਗ ਹੋਈ ਆ, ਮੀਂਹ ਪਿਆ ਵਾ ਉੱਥੇ ਵੀ। ਸੋ ਉਹਦੇ ਕਾਰਨ ਇੱਕ ਇਹ ਹੋ ਗਿਆ ਵੀ ਜਿੱਥੇ ਪ੍ਰੋਡਿਊਸ ਜਿਹੜਾ ਸਾਡੀ ਮਾਰਕੀਟ ਲੇਟ ਸੀ, ਲੇਟ ਦੇ ਨਾਲ ਹੁਣ ਮਤਲਬ ਸਲੋ ਵੀ ਕੰਮ ਹੋ ਗਿਆ, ਤੇ ਪਲੱਸ ਉਹਦੀ ਜਿਹੜੀ ਕ੍ਰੌਪ ਆ, ਜਿਹੜਾ ਝਾੜ ਆ, ਉਹ ਪ੍ਰੋਪਰ ਨਹੀਂ ਨਿਕਲ ਰਿਹਾ, ਜਿਹਦੇ ਕਰਕੇ ਜਿਹੜਾ ਸੀਜ਼ਨ ਆ ਕਾਫੀ ਲੇਟ ਆ, ਔਰ ਲੇਟ ਦੇ ਨਾਲ ਬਹੁਤ ਅੱਧਾ ਹੀ ਰਹਿ ਜਾਣਾ ਵਾ, ਜਿਹਦਾ ਇਫੈਕਟ ਆ ਟਰੱਕਿੰਗ ਤੇ ਪੈਣਾ। ਦੇਖੋ, ਸਮੇਂ ਸਮੇਂ ਆਪਾਂ ਲੋਕਾਂ ਨੂੰ, ਤੁਸੀਂ ਖਾਸ ਕਰਕੇ ਇਹ ਚੀਜ਼ ਸੁਚੇਤ ਕਰਦੇ ਹੋ, ਔਰ ਮੈਂ ਕਈ ਵਾਰ ਜਦੋਂ ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਹੁੰਦੇ ਹੋ ਨਾ, ਮੈਂ ਹੈਰਾਨ ਹੁੰਦਾ ਵੀ ਲੋਕੀ ਕਿਸ ਤਰ੍ਹਾਂ ਸੋਚਦੇ ਆ। ਲੋਕੀ, ਤੁਸੀਂ ਇੱਕ ਸ਼ਬਦ ਵਰਤਦੇ ਹੋ, ਚਾਹੇ ਉਹ ਤੁਸੀਂ ਲੋਕਾਂ ਨੂੰ ਘਰਾਂ ਦੀ ਜਾਣਕਾਰੀ ਦੇਣੀ ਹੋਵੇ, ਚਾਹੇ ਟਰੱਕਾਂ ਦੀ ਦੇਣੀ ਹੋਵੇ, ਤੁਸੀਂ ਕਹਿੰਦੇ ਹੋ ਜੀ ਇਹ ਮਾਰਕੀਟ ਦੇ ਹਾਲ ਆ, ਅਸੀਂ ਨਹੀਂ ਤੁਹਾਨੂੰ ਡਰਾ ਰਹੇ। ਇਹਦਾ ਮਤਲਬ ਜੇ ਤੁਸੀਂ ਸੱਚ ਵੀ ਬੋਲਦੇ ਹੋ, ਤੁਹਾਨੂੰ ਉਹਦੀ ਸਫਾਈ ਦੇਣੀ ਪੈਂਦੀ ਹੈ, ਠੀਕ ਹੈ ਨਾ ਭਾਜੀ? ਵੀ ਲੋਕੀ ਉਹ ਇਸ ਤਰੀਕੇ ਨਾਲ ਸੋਚਦੇ ਆ। ਪਰ ਦੇਖੋ, ਜਦੋਂ ਆਪਾਂ ਆਪਣਾ ਪੰਜਾਬੀ ਭਾਈਚਾਰੇ ਦਾ ਮੀਡੀਆ ਵਾ, ਆਪਾਂ ਲੋਕਾਂ ਨੂੰ ਸੁਚੇਤ ਕਰਨਾ ਚਾਹ ਰਹੇ ਸੀ ਪਿਛਲੇ ਸਮੇਂ ਤੋਂ ਵੀ ਭਾਈ ਮਹਿੰਗੇ ਟਰੱਕ, ਮਹਿੰਗੇ ਇੰਟਰਸਟ ਰੇਟ ਤੇ ਨਾ ਲਵੋ, ਹਾਲਾਤ ਮਾੜੇ ਆ ਰਹੇ ਨੇ ਤੇ ਆ ਜਾਣੇ ਨੇ, ਆ ਗਏ ਨੇ ਸਮੇਂ ਸਮੇਂ। ਹਰ ਫਰਾਈਡੇ ਤੁਸੀਂ ਹਰ ਮਤਲਬ ਫਰਾਈਡੇ ਨਹੀਂ, ਅੱਜ ਦੇ ਦਿਨ ਆਪ ਜੀ ਜਾਣਕਾਰੀ ਦਿੰਦੇ ਹੋ ਥਰਸਡੇ, ਤੇ ਫਿਰ ਵੀ ਜੇ ਹਾਲਾਤ ਸਾਡੇ ਵੀਰਾਂ ਨੇ ਇਹ ਜੇ ਬਣਾਏ ਨੇ ਤਾਂ ਉਹਦੇ ਪਿੱਛੇ ਕਾਰਨ। ਹੁਣ ਜਿਵੇਂ ਆਪ ਜੀ ਗੱਲ ਕਰ ਰਹੇ ਹੋ, ਟਰੱਕਿੰਗ ਪ੍ਰੋਟੈਸਟ ਹੋ ਰਿਹਾ ਵਾ। ਟਰੱਕਿੰਗ ਪ੍ਰੋਟੈਸਟ ਦੇਖੋ ਵੀਰ ਜੀ, ਜਦੋਂ ਅੱਗੇ ਆਪਾਂ ELDਆਂ ਨੂੰ ਲੈ ਕੇ ਹੋਇਆ, ਤੁਸੀਂ ਹਰ ਜਗ੍ਹਾ ਸਾਥ ਦਿੱਤਾ, ਹਰ ਜਗ੍ਹਾ ਪਹੁੰਚੇ ਹੋ ਆਪ ਜੀ ਮੀਡੀਆ ਦਾ ਮੈਂਬਰ ਹੋਣ ਦੇ ਨਾਤੇ, ਹਨਾ ਜੀ। ਮੀਟਿੰਗਾਂ ਦੇ ਵਿੱਚ ਪਹੁੰਚੇ ਹੋ। ਹਾਲਾਤ ਇਹ ਨੇ ਵੀ ਸਾਡਾ ਪੰਜਾਬੀ ਭਾਈਚਾਰਾ ਇਕੱਠਾ ਨਹੀਂ ਹੁੰਦਾ। ਉਸ ਟਾਈਮ ਸਾਡੀ ਇੱਕ ਸਟੇਟ ਨਾਲ, ਸਾਡੀ ਇੱਕ ELD ਨੂੰ ਲੈ ਕੇ ਲੜਾਈ ਸੀ ਵੀ ਇਹਦੇ ਨਾਲ ਆਹ ਵੱਡੇ ਇਫੈਕਟ ਪੈਣੇ ਨੇ ਟਰੱਕਿੰਗ ਇੰਡਸਟਰੀ ਤੇ ਇਹਦੇ ਵਾਸਤੇ ਆਹ ਸੋਲਿਊਸ਼ਨ ਲੱਭੋ। ਪਰ ਜਿਹੜਾ ਹੁਣ ਇਸ ਟਾਈਮ ਪ੍ਰੋਟੈਸਟ ਆ ਨਾ, ਇਹ ਪ੍ਰੋਟੈਸਟ ਦੇ ਵਿੱਚ 50% ਤਾਂ ਗੌਰਮੈਂਟ ਨੇ ਮਹਿੰਗਾਈ ਨਹੀਂ ਕੰਟਰੋਲ ਹੋ ਰਹੀ ਸੀ। ਜਿਹੜੇ ਟਰੱਕ ਬਾਏ ਕਰਨੇ ਆ, ਟਰੱਕ ਲੋਡ ਤੋਂ ਵੱਧ ਬਾਏ ਕਰਨੇ, ਇਹ ਤਾਂ ਨਹੀਂ ਗੌਰਮੈਂਟ ਨੇ ਕਿਹਾ ਤੁਹਾਨੂੰ ਵੀ ਇੱਕ ਜਿਹਦੇ ਕੋਲ 2 ਦੀ ਕਪੈਸਿਟੀ ਆ ਤੁਸੀਂ 5 ਕਰ ਲਓ, 10 ਕਰ ਲਓ ਵੀਰ ਜੀ। ਜੀ। ਸੋ ਆਪਾਂ ਆਲਵੇਜ਼ ਇਹ ਬੇਨਤੀ ਕਰਦੇ ਹਾਂ, ਫਿਲਹਾਲ ਵੀ ਅੱਜ ਵੀ ਇਹੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਪਲੀਜ਼ ਆਪੋ ਆਪਣੇ ਬੈਠ ਕੇ ਖਰਚੇ। ਮੈਂ ਜਿੰਨੀ ਵਾਰ ਤੁਹਾਡੇ ਕੋਲੇ ਆਉਣਾ ਇਹੀ ਬੇਨਤੀ ਕਰਦਾ ਵਾਂ, ਲੋਕੀ ਡਿਪਰੈਸ਼ਨ 'ਚ ਜਾ ਰਹੇ ਨੇ, ਲੋਕੀ ਬੜੇ ਹਾਲਾਤ ਮਾੜੇ ਨੇ। ਜੇ ਸਿੱਧੇ ਤੌਰ ਤੇ ਕਿਸੇ ਨੂੰ ਸੱਚਾਈ ਦੱਸਦੀ ਹੈ ਵੀਰ ਜੀ, ਅੱਜ ਕੱਲ੍ਹ ਅਗਲਾ ਕਹਿੰਦਾ ਇਹ ਦੇਖ ਕੇ ਨਹੀਂ ਜਾਂਦਾ, ਤਾਂ ਸਾਨੂੰ ਗਲਤ ਗਾਈਡ ਕਰ ਰਿਹਾ ਵੀ ਸਾਡੇ ਟਰੱਕ ਵਿਕਾਉਣ ਨੂੰ ਫਿਰਦਾ। ਮੈਨੂੰ ਪਤਾ ਵਾ ਫਰੀਜ਼ਨੋ ਏਰੀਆ 'ਚ ਜਦੋਂ ਵੀਰਾਂ ਨਾਲ ਗੱਲ ਹੁੰਦੀ ਆ, ਮੇਰੇ ਇੱਕ ਮਿੱਤਰ ਨੇ ਮੇਰੇ ਨਾਲ ਲਾਸਟ ਈਅਰ ਨਵੰਬਰ 'ਚ ਗੱਲ ਕੀਤੀ ਜੀ। ਉਹਦੇ ਕੋਲੇ ਪ੍ਰਾਈਡ ਵਾਲਿਆਂ ਦੇ 12-13 ਟਰੱਕ ਸੀਗੇ,
ਮੈਨੂੰ ਕਹਿੰਦਾ ਵੀ ਯਾਰ ਏਦਾਂ ਆ ਚੱਕਰ ਆ, ਸਿਚੁਏਸ਼ਨ ਆ ਵਾ। ਮੈਂ ਕਿਹਾ ਵੀ ਦੇਖ ਬੈਠ ਕੇ ਹਿਸਾਬ ਕਿਤਾਬ ਕੱਢ ਲੈ। ਕਹਿੰਦਾ ਹਿਸਾਬ ਕਿਤਾਬ ਕੱਢਿਆ, ਜਦੋਂ ਸਾਰਾ ਫਿਗਰ ਆਊਟ ਕਰਿਆ, ਕਹਿੰਦਾ ਜੀ ਘਾਟੇ ਜਾ ਰਹੇ ਆ। ਮੈਂ ਕਿਹਾ ਜੀ ਅੱਜ ਘਾਟੇ ਜਾ ਰਹੇ ਆ, ਫਿਊਚਰ 'ਚ ਤਾਂ ਘਾਟੇ ਜਾਣਾ, ਟਰੱਕ ਛੱਡਦਾ। ਕਹਿੰਦਾ ਜੀ $30,000 ਇੱਕ ਟਰੱਕ ਦਾ ਡਾਊਨ ਦਿੱਤਾ। ਮੈਂ ਕਿਹਾ ਵੀ ਠੀਕ ਆ, 3,60,000 ਦਾ ਨੁਕਸਾਨ ਹੁੰਦਾ, ਛੱਡ ਦੇ। 3,60,000 ਦਾ ਅੱਜ ਹੋਣਾ, ਉਹਨੇ ਛੱਡਤਾ। ਮੰਡੇ ਅਸੀਂ ਇਕੱਠੇ ਹੋਏ, ਉਹ ਵੀਰ ਕਹਿੰਦਾ ਯਾਰ ਖੁਸ਼ੀ ਇਸ ਗੱਲ ਦੀ ਆ ਵੀ ਆਪਾਂ ਜੇ ਦੋ ਭਰਾਵਾਂ ਨੇ ਬੈਠ ਕੇ ਰਾਏ ਕੀਤੀ, ਮੇਰੇ ਪੈਸੇ ਬਚ ਗਏ, ਘਾਟਾ ਪੈਣਾ ਵੀ ਸੀ, ਅੱਜ ਛੱਡਦਾ ਇੰਨੇ ਮਹੀਨੇ ਵੀ ਪੇਮੈਂਟਾਂ ਪੱਲਿਓਂ ਚਲੀਆਂ ਜਾਣੀਆਂ ਸੀ, ਜੇ ਸੀਜ਼ਨ ਆਇਆ ਤਾਂ ਬਚ ਜਾਣਗੇ। ਹੁਣੇ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ ਟਰੱਕਿੰਗ 'ਚੋਂ, ਕਹਿੰਦਾ ਮੇਰਾ $7 ਲੱਖ ਮੇਰਾ ਪੱਲਿਓਂ ਪੈ ਗਿਆ। ਕਹਿੰਦਾ ਮੈਂ 7 ਟਰੱਕ ਘਟਾਏ ਨੇ ਹੁਣ ਪੇਮੈਂਟ ਆ। ਸੋ ਕਹਿਣ ਤੋਂ ਭਾਵ ਦੇਖੋ, ਅਸੀਂ ਡਰਾਉਣਾ ਨਹੀਂ, ਤੁਸੀਂ ਖਾਸ ਕਰਕੇ ਇਹ ਗੱਲ ਕਹਿੰਦੇ ਹੋ, ਅਸੀਂ ਲੋਕਾਂ ਨੂੰ ਆਪਾਂ ਡਰਾਉਣਾ ਨਹੀਂ ਭਰਾਵੋ। ਜੇ ਅਫੋਰਡ ਕਰਦੇ ਹੋ ਤਾਂ ਚਲਾਵੋ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਟਰੱਕ ਦੁਬਾਰਾ ਵੀ ਬਾਏ ਹੋ ਜਾਣਾ। ਬਿਲਕੁਲ ਆਪਣੇ ਖਰਚਿਆਂ ਨੂੰ ਕੰਟਰੋਲ ਕਰੋ। ਇਹਨੇ ਮਾਫੀ ਚਾਹੁੰਦਾ ਮੇਰੇ ਵੀਰਾਂ ਦੇ ਨਾਲ ਆ, ਕਿਉਂਕਿ ਮੈਂ ਵੀ ਇੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਹੋਣ ਕਰਕੇ ਜਾਣਦਾ ਵਾਂ। ਪ੍ਰੋਟੈਸਟਾਂ ਨੇ ਰੇਟ ਨਹੀਂ ਜੇ ਵਧਾਉਣੇ, ਕਿਉਂਕਿ ਟਰੱਕ ਹੀ ਇੰਨਾ ਮਾਰਕੀਟ 'ਚ ਲੋਡ ਹੈ ਹੀ ਨਹੀਂ ਜੀ। ਸਪਲਾਈ ਬਹੁਤ, ਡਿਮਾਂਡ ਹੀ ਬਹੁਤ ਘੱਟ ਆ। ਸਪਲਾਈ ਡਿਮਾਂਡ ਹੀ ਹੈ ਨਹੀਂ ਵੀਰ ਜੀ, ਡਿਮਾਂਡ ਹੀ ਨਹੀਂ ਹੈਗੀ ਤੇ ਡਿਮਾਂਡ ਹੈ ਨਹੀਂ ਤੇ ਪੈਸਾ ਕਿੱਥੋਂ ਲੋਕਾਂ ਨੇ ਪੇ ਕਰਨਾ। ਤੇ ਜੇ ਹੁਣ ਇੰਡਸਟਰੀ 'ਚ ਜਿਹੜਾ ਰੇਟ ਉੱਪਰ ਵਧੇ ਸੀ, ਪਿੱਛੇ ਨੂੰ ਆਉਣੇ ਆ। ਫਿਰ ਦੂਜੇ ਨੰਬਰ ਤੇ ਡਰਾਈਵਰਾਂ ਨੂੰ ਵੀ ਹੁਣ ਸੋਚਣਾ ਚਾਹੀਦਾ, ਜਿਹੜੇ ਵੀਰ ਹਲੇ ਵੀ ਲੌਗ ਬੁੱਕਾਂ ਇੱਕੋ ਡਿਮਾਂਡ ਕਰਦੇ ਨੇ ਕਿ 2-2 ਲੌਗ ਬੁੱਕਾਂ ਤੇ ਅਸੀਂ ਚਲਾਉਣਾ, ਯਾਰ ਸੁਧਰ ਜਾਵੋ। ਇਹੀ ਹੱਲ ਆ, ਅਸੀਂ ਸਹੀ ਇਹਨੂੰ ਆਪਣਾ ਆਪਰੇਟ ਕਰਨਾ ਸ਼ੁਰੂ ਕਰਦੇ ਇੰਡਸਟਰੀ ਨੂੰ, ਫਿਰ ਵੀ ਅਸੀਂ ਸਰਵਾਈਵ ਕਰਨ ਦੇ ਵੱਲ ਤੁਰ ਪਵਾਂਗੇ। ਹਲੇ ਸਾਡੇ ਹਾਲਾਤ ਉਹਨੇ ਮਾੜੇ ਨਹੀਂ, ਜੇ ਮਾੜੇ ਹੋਣ ਤੋਂ ਬਚਾਉਣਾ ਵਾ ਤਾਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਆਪਣੀ ਜਿਹੜੀ ਆਪਰੇਸ਼ਨ ਆ ਉਹਨੂੰ ਸਹੀ ਕਰਨਾ ਪਊ ਟਰੱਕਿੰਗ ਨੂੰ, ਤੇ ਫਿਰ ਹਾਲਾਤ ਕੁਛ ਸੁਧਰ ਜਾਣਗੇ। ਇਹ ਧੰਨਵਾਦ ਜੀ। ਥੈਂਕ ਯੂ ਜਗਰੂਪ ਜੀ। ਬਿਲਕੁਲ ਜਗਰੂਪ ਜੀ ਵਧੀਆ ਦੱਸਿਆ, ਪਰ ਫੋਰਚੂਨੇਟਲੀ ਆਪਾਂ ਬੜੀ ਕਿਸਮਤ ਨਾਲ ਉਸ ਕੌਮ ਚੋਂ ਆ। ਸੋਸ਼ਲੀ ਆਪਾਂ ਬੜੇ ਸਟਰੋਂਗ ਹੈਗੇ ਆ। ਆਪਾਂ ਤੁਹਾਨੂੰ ਪਤਾ ਹੀ ਆ ਵੀ ਪੰਜਾਬੀ ਰੇਡੀਓ US ਦੀ ਟੀਮ ਹਮੇਸ਼ਾ ਨਗਰ ਕੀਰਤਨ ਹੋਰ ਜਦੋਂ ਪ੍ਰੋਗਰਾਮ ਹੁੰਦੇ ਜਾਂਦੇ ਰਹਿੰਦੇ ਆ। ਪਿਛਲੇ ਕਈ ਸਾਲਾਂ ਤੋਂ ਜੁਬਾ ਸਿਟੀ ਜਦੋਂ ਨਗਰ ਕੀਰਤਨ ਹੁੰਦਾ ਨਾ, ਉਹ ਇਹੀ ਕੰਪਲੇਨ ਹੁੰਦੀ ਸੀ ਟਰੱਕਾਂ ਵਾਲਿਆਂ ਦੀ, ਉਹ ਯਾਰ ਲੋਡ ਹੁਣ ਰੇਟ ਜ਼ਿਆਦੇ ਆ, ਆਪਾਂ ਨਗਰ ਕੀਰਤਨ ਨਹੀਂ ਅਟੈਂਡ ਕਰ ਸਕਦੇ। ਪਰਿਵਾਰ ਉੱਤੋਂ ਜ਼ਿਆਦੇ ਔਖੇ ਹੁੰਦੇ ਸੀ ਵੀ ਸਾਨੂੰ ਲੈ ਕੇ ਨਹੀਂ ਜਾਂਦੇ। ਪਰ ਅਸੀਂ ਇਸ ਸਾਲ ਜਿੰਨੇ ਵੀ ਨਗਰ ਕੀਰਤਨਾਂ ਤੇ ਗਏ ਆ, ਦੇਖੇ ਆ ਵੀ ਟਰੱਕਾਂ ਵਾਲੇ ਪੂਰੇ ਪਰਿਵਾਰਾਂ ਸਮੇਤ ਆਏ ਸੀ, ਔਰ ਸੇਵਾ ਵੀ ਬੜੀ ਵੱਧ ਚੜ ਕੇ ਕਰ ਰਹੇ ਸੀ। ਸੋ ਇਦਾਂ ਦੀ ਗੱਲ ਨਹੀਂ, ਆਪਾਂ ਇਸ ਟਾਈਮ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ। ਸੋ ਨਾਲੇ ਇਕੱਲਾ ਟਰੱਕਿੰਗ ਇੰਡਸਟਰੀ ਨਹੀਂ, ਤੁਸੀਂ ਦੇਖੋ ਵੀ IT ਇੰਡਸਟਰੀ 'ਚ ਸਾਡਾ ਜਿਹੜਾ ਬੇ ਏਰੀਆ ਜਿੱਥੇ ਮੈਂ ਰਹਿਣਾ, ਬੇ ਏਰੀਏ ਦੇ ਵਿੱਚ ਰੀਅਲ ਸਟੇਟ ਮਾਰਕੀਟ ਦਾ ਜਿਹੜਾ ਸਭ ਤੋਂ ਜ਼ਿਆਦਾ ਪੱਠਾ ਬਿਠਾਲਿਆ ਸੀ ਉਹ IT ਇੰਡਸਟਰੀ ਵਾਲਿਆਂ ਨੇ, ਕਿਉਂਕਿ ਉਹਨਾਂ ਦੀਆਂ ਤਨਖਾਹਾਂ ਬਹੁਤ 2-2 2.5 ਲੱਖ 3-3 ਲੱਖ ਹਸਬੈਂਡ ਵਾਈਫ ਦੀ, ਤੇ ਸਭ ਤੋਂ ਜ਼ਿਆਦਾ ਇਸ ਟਾਈਮ ਲੇ ਆਫ ਉਹਨਾਂ ਦੀ ਹੋ ਰਹੀ ਆ। ਤੇ ਉਹਨਾਂ ਦਾ ਅਨਫੋਰਚੂਨੇਟ ਪਾਰਟ ਇਹ ਆ ਵੀ ਮੈਜੋਰਟੀ ਜਿਹੜੇ ਆ ਉਹ H1 ਵੀਜ਼ੇ ਤੇ ਆ, ਤੇ ਉਹ ਜੇ 60 ਦਿਨਾਂ 'ਚ ਜੌਬ ਨਹੀਂ ਲੱਭਦੀ ਤੇ ਉਹਨਾਂ ਨੂੰ ਛੱਡ ਕੇ ਜਾਣਾ ਪੈਣਾ ਸਾਰਾ ਕੁਝ ਇੰਡੀਆ ਨੂੰ। ਸੋ ਆਪਾਂ ਉਦਾਂ ਦੀ ਸਿਚੁਏਸ਼ਨ 'ਚ ਨਹੀਂ ਹੈਗੇ ਹਜੇ, ਆਪਣੇ ਜਿੰਨੇ ਵੀ ਪੰਜਾਬੀ ਭੈਣ ਭਰਾ ਹੈਗੇ ਆ। ਸੋ ਆਪਾਂ ਬੜੇ ਸਟਰੋਂਗ ਆ ਇੱਕ ਦੂਜੇ ਦਾ। ਜ਼ਰੂਰ ਜਿੱਦਾਂ ਭਾਜੀ ਪਹਿਲਾਂ ਦੱਸ ਕੇ ਗਏ ਆ ਵੀ ਉਹਨਾਂ ਦੇ ਕਿਸੇ ਦੋਸਤ ਨੇ ਗੱਲਬਾਤ ਕੀਤੀ, ਜ਼ਰੂਰ ਇੱਕ ਦੂਜੇ ਦੇ ਨਾਲ ਸਲਾਹ ਕਰਕੇ ਜਿਹੜੇ ਆ ਵਧੀਆ ਡਿਸੀਜਨ ਲੈਣੇ ਚਾਹੀਦੇ ਆ। ਜੀ ਬਿਲਕੁਲ, ਫਾਇਦਾ ਹੀ ਆ ਜਿਹੜਾ ਇਸ ਦੇ ਵਿੱਚ ਆ। ਜਿਨ੍ਹਾਂ ਲੋਕਾਂ ਨੇ ਦੇਖਿਆ ਆ, ਉਹਨਾਂ ਨੂੰ ਐਕਸਪੀਰੀਅੰਸ ਆ, ਉਹਨਾਂ ਨੇ ਵੇਖਿਆ ਵੀ ਕਿੱਦਾਂ ਉਤਾਰ ਚੜਾਵ ਚੱਲਦੇ ਆ, ਉਹ ਆਪਣੇ ਵੱਲੋਂ ਜਿਹੜੀ ਸਲਾਹ ਦਿੰਦੇ ਆ। ਸੇਮ ਥਿੰਗ ਹੀ ਆ ਹਰਜੋਤ ਸਿੰਘ ਜੀ, ਜਦੋਂ ਕੋਈ ਇੱਥੇ ਆ ਜਾਂਦਾ ਤੇ ਜਿਹੜਾ ਪਿੱਛੇ ਪੰਜਾਬ ਵਾਲਿਆਂ ਨੂੰ ਕਹਿੰਦਾ ਨਾ ਵੀ ਇਹ ਭਰਾਵਾ ਇੱਥੇ ਇੱਦਾਂ ਆ, ਔਖਾ ਆ, ਤੇ ਫਿਰ ਉਹ ਇਸ ਗੱਲੋਂ ਕਹਿਣੋਂ ਚੁੱਪ ਹੋ ਜਾਂਦਾ ਆ ਵੀ ਉਹਨਾਂ ਨੇ ਕਹਿਣਾ ਵੀ ਖੌਰੇ ਮੈਨੂੰ ਆਉਣ ਤੋਂ ਰੋਕਦਾ ਆ। ਉਹ ਇਹ ਇੱਦਾਂ ਹੀ ਆ, ਜਿਹੜੇ ਐਕਸਪੀਰੀਅੰਸ ਵਾਲੇ ਦੱਸਦੇ ਉਹਨਾਂ ਨੇ ਦੇਖਿਆ ਉਤਾਰ ਚੜਾਵ ਜਿਹੜੇ ਉਹ ਦੇਖੇ ਆ, ਉਹ ਇਸੇ ਲਈ ਤੁਹਾਨੂੰ ਦੱਸ ਰਹੇ ਹੁੰਦੇ ਆ ਵੀ ਕਿੱਦਾਂ ਆ। ਪਰ ਫਿਰ ਵੀ ਜੇ ਨਾ ਕਵੇ ਤਾਂ ਵੀ ਮਾੜੇ ਬਣਦੇ, ਜੇ ਕਹੋ ਤਾਂ ਵੀ ਮਾੜੇ ਬਣਦੇ ਆ। ਪਰ ਚਲੋ ਕੋਈ ਨਹੀਂ, ਜਿਹੜੀ ਸਹੀ ਸਲਾਹ ਆ ਉਹ ਹਮੇਸ਼ਾ ਦਿੰਦੇ ਰਹਿਣਾ ਆਪਣੀ ਸਾਡੀ ਚਾਹੀਦਾ ਕੋਸ਼ਿਸ਼ ਇਹ ਹੁੰਦੀ ਆ ਵੀ ਆਪਾਂ ਕੋਈ ਇਦਾਂ ਨਹੀਂ ਆਪਣੇ ਕੋਲੋਂ ਲਾ ਕੇ ਤੁਹਾਨੂੰ ਜਿਹੜੇ ਮੈਂ ਰੈਫਰੈਂਸ ਵੀ ਪਹਿਲਾਂ ਸਾਰੀਆਂ ਕੰਪਨੀਆਂ ਦੇ ਦਿੱਤੇ ਆ, ਹਨਾ। ਸੋ ਇਹੀ ਹੁੰਦੀ ਆ ਵੀ ਤਾਂ ਕਿ ਕਿਉਂਕਿ ਇਹ ਤਾਂ ਚਲੋ ਆਪਾਂ ਖੁਸ਼ਕਿਸਮਤ ਵਾਲੇ ਆ ਵੀ ਸਾਡੇ ਕੋਲ ਹੁਣ ਮੀਡੀਆ ਹੈਗਾ ਆ, ਆਪਾਂ ਜਿਹੜੀ ਗੱਲਬਾਤ ਕਰ ਸਕਦੇ ਆ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੈਗੇ ਆ, ਤਾਂ ਕਿ ਹੋਰ ਭੈਣਾਂ ਭਰਾਵਾਂ ਨੂੰ ਪਤਾ ਲੱਗ ਸਕੇ। ਨਹੀਂ ਤਾਂ ਅੱਜ ਤੋਂ ਕੁਝ ਸਾਲ ਪਹਿਲਾਂ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਸੀ ਵੀ ਕੀ ਚੱਲ ਰਿਹਾ ਆ। ਬਿਲਕੁਲ ਐਟਲੀਸਟ ਚਲੋ ਇਕੱਠੇ ਹੋਣ ਦੀ ਗੱਲ ਕਰਦੇ, ਅਸੀਂ ਤੁਹਾਨੂੰ ਪਲੇਟਫਾਰਮ ਦਿੰਦੇ ਆ। ਤੁਸੀਂ ਹੋਣਾ ਆ ਨਹੀਂ ਹੋਣਾ ਉਹ ਵੱਖਰੀ ਗੱਲ ਆ, ਪਰ ਤੁਸੀਂ ਆਪਣੇ ਮੁੱਦੇ ਸ਼ੇਅਰ ਤਾਂ ਕਰ ਸਕਦੇ ਆ ਨਾ ਇੱਕ ਦੂਜੇ ਦੇ ਨਾਲ। ਸਿੰਘ ਜੀ ਉਸ ਟਾਈਮ ਦੇ ਉੱਤੇ ਜਦੋਂ ELD ਮੁੱਦੇ ਤੇ ਆਪਾਂ ਡਰਾਈਵਰਸ ਦਾ ਮੋਸਟਲੀ ਸਾਥ ਦਿੱਤਾ ਸੀ, ਬਹੁਤ ਸਾਰੇ ਕੰਪਨੀ ਵਾਲੇ ਔਖੇ ਸੀ ਵੀ ਤੁਸੀਂ ਕਾਹਦੇ ਇਦਾਂ ਸਾਥ ਦੇ ਰਹੇ ਆ, ਹਨਾ। ਪਰ ਮੈਂ ਗਰੰਟੀ ਕਰਦਾ ਅੱਜ ਦੀ ਡੇਟ 'ਚ ਵੀ 90% ਤਾਂ ਫੋਲੋ ਕਰਦੇ ਨਹੀਂ, ਫਿਰ ELD ਲੱਗੀ ਦਾ ਫਾਇਦਾ ਕੀ ਹੋਇਆ। ਹਾਂ ਨਹੀਂ, ਹੁਣ ਜਗਰੂਪ ਦੱਸ ਕੇ ਗਏ, ਇਹ ਤਾਂ ਓਪਨ ਸੀਕ੍ਰੇਟ ਆ, 2-2 ਮੰਗਦੇ ਆ, ਕਹਿੰਦੇ ਜੀ ਹੁਣ ਡਰਾਈਵਰ ਆਪ 2-2 ਮੰਗਦੇ ਆ।
ਵੀ ਉਹ ਫਿਰ ਹੁਣ ਆਪ ਤੁਸੀਂ ਗਲਤ ਚਲਾਉਣ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ ਚਲਾਉਣ ਨੂੰ ਤੁਸੀਂ ਤਰਜੀਹ ਦਓਗੇ, ਤੇ ਫਿਰ ਜਦੋਂ ਉਹਨਾਂ ਨੇ ਸ਼ਿਕੰਜਾ ਕੱਸਿਆ ਤੇ ਫਿਰ ਕਹਿਣਾ ਵੀ ਸਾਡੇ ਨਾਲ ਧੱਕਾ ਹੋ ਗਿਆ। ਤੇ ਇਦਾਂ ਨਹੀਂ ਨਾ ਹੁੰਦਾ, ਜੋ ਪਹਿਲਾਂ ਹੀ ਉਹਨੂੰ ਉਸ ਹਿਸਾਬ ਦੇ ਨਾਲ ਤੁਸੀਂ ਦੇਖ ਕੇ ਜਿਹੜਾ ਉਹ ਚੱਲਣਾ ਹੈ। ਨੋ ਡਾਊਟ ਰਿਸਕੀ ਬਿਜ਼ਨਸ ਆ, ਇਹਦੇ ਵਿੱਚ ਕੰਮ ਵੀ ਜਿਹੜਾ ਹੈ ਉਹ ਔਖਾ ਹੈਗਾ ਹੈ, ਹਰ ਇੱਕ ਦੇ ਵੱਸ ਦਾ ਕੰਮ ਨਹੀਂ ਆ। ਚਾਹੇ ਆਪਣੇ ਬਹੁਤ ਇਸ ਟਾਈਮ ਭਾਈਚਾਰਾ ਇਸ ਦੇ ਬਿਜ਼ਨਸ ਦੇ ਵਿੱਚ ਹੈਗਾ ਆ, ਚਾਹੇ ਉਹ ਐਜ਼ ਏ ਡਰਾਈਵਰ ਆ, ਚਾਹੇ ਓਨਰ ਓਪਰੇਟਰ ਆ, ਚਾਹੇ ਕੰਪਨੀਆਂ ਦੇ ਮਾਲਕ ਆ, ਇਹ ਕੰਮ ਸੌਖਾ ਨਹੀਂ ਆ। ਸਿਰਦਰਦੀ ਬਹੁਤ ਆ, ਬੇਰਾਮੀ ਆ, ਬਹੁਤ ਕੁਛ ਆ, ਹਰ ਇੱਕ ਦੇ ਵੱਸ ਦਾ ਕੰਮ ਨਹੀਂ। ਜਿਹੜੇ ਕਰ ਰਹੇ ਆ ਬੜੇ ਔਖਾ ਕੰਮ ਕਰ ਰਹੇ ਆ, ਸਿਹਤ ਤੇ ਬੜਾ ਸਿਹਤ ਤੇ ਅਸਰ ਆ, ਪਰਿਵਾਰ ਤੇ ਅਸਰ ਆ, ਕਈ ਤਰੀਕੇ ਦੇ ਇਸ ਤੇ ਜਿਹੜੇ ਆ ਉਹ ਅਸਰ ਹੁੰਦੇ ਆ। ਪਰ ਇਹ ਆ ਵੀ ਫਿਰ ਆਪਾਂ ਆਪਣੇ ਹਿਸਾਬ ਨਾਲ ਸਹੀ ਚੱਲੀਏ, ਠੀਕ ਚੱਲੀਏ, ਨਹੀਂ ਤਾਂ ਫਿਰ ਪ੍ਰੋਬਲਮ ਜਿਹੜੀ ਉਹ ਆਉਂਦੀ ਆ। ਹੁਣ ਦੇਖੋ ਟਰੱਕਿੰਗ ਦਾ ਤੇ ਜਿਹੜੇ ਡਰੱਗ ਦਾ ਕਿੱਦਾਂ ਤਾਰਾਂ ਜੁੜ ਜਾਂਦੀਆਂ। ਆ ਹੁਣ ਇੱਕ ਖਬਰ ਹੁਣੇ ਆਈ ਆ, ਡਿਟਰੋਇਟ ਬਾਰਡਰ ਦੀ ਕ੍ਰਾਸਿੰਗ ਤੇ 3100 ਪਾਊਂਡ ਮੈਰੀਜੁਆਨਾ ਜਿਹੜਾ ਆ ਟਰੱਕ ਲੋਡ ਜਿਹੜਾ ਟਾਇਰਾਂ ਦਾ ਜਾ ਰਿਹਾ ਸੀ, ਉਹਨਾਂ 'ਚ ਲਗਾ ਕੇ ਘੱਲ ਰਹੇ ਸੀ, ਉੱਥੇ ਉਹਨਾਂ ਨੇ ਫੜ ਲਿਆ। US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਡਿਟਰੋਇਟ ਮਿਸ਼ੀਗਨ ਦੇ ਵਿੱਚ ਹਜ਼ਾਰਾਂ ਹੀ ਪਾਊਂਡ ਮੈਰੀਜੁਆਨਾ ਜਿਹੜਾ ਆ ਉਹ ਸੀਜ਼ ਜਿਹੜਾ ਕੀਤਾ ਆ। ਫੈਡਰਲ ਪੱਧਰ ਦੇ ਉੱਤੇ ਅਜੇ ਵੀ ਜਿਹੜਾ ਮੈਰੀਜੁਆਨਾ ਆ ਉਸ ਨੂੰ ਲੈਵਲ 1 ਯਾਨੀ ਕਿ ਸਭ ਤੋਂ ਖਤਰਨਾਕ ਡਰੱਗਸ ਦੇ ਵਿੱਚ ਗਿਣਿਆ ਜਾਂਦਾ ਆ, ਚਾਹੇ ਕਈ ਸੂਬਿਆਂ ਨੇ ਇਸ ਨੂੰ ਅਲਾਓ ਕੀਤਾ ਹੈਗਾ ਆ। ਇਹ ਕਹਿੰਦੇ ਵੀ 20 ਅਪ੍ਰੈਲ ਨੂੰ ਡਰੱਗ ਸੀਜ਼ ਹੋਇਆ ਸੀ, ਤੇ ਅੱਜ ਇਹ ਖਬਰ ਜਿਹੜੀ ਇਸ ਦੇ ਵਿੱਚ ਦੱਸੀ ਜਾ ਰਹੀ ਹੈਗੀ। 3175 ਪਾਊਂਡ ਜਿਹੜਾ ਮੈਰੀਜੁਆਨਾ ਆ CBP ਨੇ ਸੀਜ਼ ਕੀਤਾ ਸੀਗਾ। ਸੋ ਬਿਲਕੁਲ ਇਹ ਟਾਇਰਾਂ ਦਾ ਲੋਡ ਜਾ ਰਿਹਾ ਸੀ, ਟਰੱਕ ਦੇ ਟਾਇਰਾਂ ਦਾ, ਤੇ ਉਹ ਟਾਇਰਾਂ ਦੇ ਲੋਡ ਦੇ ਵਿੱਚ ਜਿਹੜਾ ਇਹ ਮੈਰੀਜੁਆਨਾ ਪਾਇਆ ਹੋਇਆ ਸੀ। CBP ਜਿਹੜੇ ਆ ਕਸਟਮ ਬਾਰਡਰ ਪੈਟਰੋਲ ਦੇ ਆਫੀਸਰਸ ਆ, ਉਹ ਵੀ ਹੁਣ ਉਹ ਕਹਿੰਦੇ ਅਸੀਂ ਕੀ ਕਰੀਏ, ਅਸੀਂ ਹਰ ਇੱਕ ਟਰੱਕ ਨਹੀਂ ਇੰਸਪੈਕਟ ਕਰ ਸਕਦੇ ਹੈਗੇ, ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਜਾਂਦੇ ਆ। ਪਰ ਫਿਰ ਵੀ ਦੇਖੋ ਹਰ ਹਫ਼ਤੇ ਕੋਈ ਨਾ ਕੋਈ ਜਿਹੜੀ ਖਬਰ ਆਉਂਦੀ ਆ ਵੀ ਜਿਹੜੀ ਡਰੱਗ ਉੱਥੋਂ ਫੜੀ ਗਈ ਹੈਗੀ। ਇੱਕ ਚੀਜ਼ ਦੱਸਦੇ ਜਾਈਏ, ਹੁਣ 100% ਟਰੱਕ ਚੈਕਿੰਗ ਕਿੱਥੇ ਹੋਣੀ ਆ? 2 ਮਈ ਤੋਂ 7 ਮਈ ਦੇ ਵਿੱਚ ਜਿਹੜੇ ਦਿਨ ਹੁਣ ਚੱਲ ਰਹੇ ਆ, ਟੈਕਸਸ ਦੇ ਜਿਹੜੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਐਲਾਨ ਕੀਤਾ ਆ ਵੀ ਉਹਨਾਂ ਨੇ ਜਿੰਨੇ ਵੀ ਵੈਟਰਨਸ ਇੰਟਰਨੈਸ਼ਨਲ ਬ੍ਰਿਜ ਤੋਂ ਬਿਗ ਰਿਗਸ ਲੰਘਣੇ ਆ, ਟਰੱਕ ਲੰਘਣੇ ਆ, ਉਹਨਾਂ ਹਰ ਇੱਕ ਟਰੱਕ ਦੀ ਜਿਹੜੀ ਆ ਉਹ ਇੰਸਪੈਕਸ਼ਨ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਅੱਗੇ ਤੋਰਨਾ ਆ। ਸੋ ਵੇਟ ਟਾਈਮ ਉੱਥੇ ਬਹੁਤ ਜ਼ਿਆਦਾ ਜਿਹੜਾ ਵਧਣ ਜਾ ਰਿਹਾ ਆ। ਜੇ ਇਦਾਂ ਕਰਦੇ ਆ ਤੇ ਬਿਜ਼ਨਸ ਤੇ ਅਸਰ ਪੈਂਦਾ ਆ, ਜੇ ਨਹੀਂ ਕਰਦੇ ਆ ਤਾਂ ਡਰੱਗ ਲੰਘ ਜਾਂਦਾ ਆ। ਸੋ ਇਹ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ ਵੀ ਨਿਕਲੇ ਤੇ ਤਾਂ ਮਰੇ, ਛੱਡਿਆ ਤੇ ਤਾਂ ਮਰੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ। ਪਰ ਇਹ 2 ਮਈ ਤੋਂ 7 ਮਈ ਤੱਕ ਟੈਕਸਸ ਦੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਹ ਐਲਾਨ ਕੀਤਾ ਆ ਵੀ ਹਰ ਇੱਕ ਟਰੱਕ ਦੀ ਜਿਹੜੀ ਆ ਉਹ ਇੰਸਪੈਕਸ਼ਨ ਕਰਕੇ ਹੀ ਉਹਨਾਂ ਨੂੰ ਅੰਦਰ ਜਿਹੜਾ ਉਹ ਲੰਘਣ ਦਿੱਤਾ ਜਾਵੇਗਾ। ਜੀ ਅਗਲੀ ਖਬਰ ਰਾਜਕਨਵੀਰ ਸਿੰਘ ਜੀ ਬਹੁਤ ਮਾੜੀ ਆ ਰਹੀ ਆ। ਇੱਕ ਆਪਣਾ ਪੰਜਾਬੀ ਟਰੱਕ ਡਰਾਈਵਰ ਆ, ਉਹਦੀ ਮੌਕੇ ਤੇ ਹੀ ਜਿਹੜੀ ਆ 2 ਦਿਨ ਪਹਿਲਾਂ ਮੌਤ ਹੋ ਗਈ। ਵਿਲਕੌਕਸ ਐਰੀਜ਼ੋਨਾ ਦੇ ਵਿੱਚ, ਐਰੀਜ਼ੋਨਾ ਦੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਮੁਤਾਬਕ ਕਹਿੰਦੇ ਪਈ ਵਿਲਕੌਕਸ ਏਰੀਏ 'ਚ ਇੱਕ ਟਰੱਕ ਦਾ ਐਕਸੀਡੈਂਟ ਹੋਇਆ। ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਸੀ। ਉਹ ਜਿਹੜਾ ਬ੍ਰਿਜ ਹੁੰਦਾ, ਬ੍ਰਿਜ ਦੇ ਜਿਹੜਾ ਪਿੱਲਰ ਆ ਉਹਦੇ ਵਿੱਚ ਵੱਜਿਆ, ਤੇ ਮੌਕੇ ਤੇ ਹੀ ਜਿਹੜਾ ਡਰਾਈਵਰ ਸੀ ਉਹਦੀ ਮੌਤ ਹੋ ਗਈ। ਰਾਤ ਦਾ ਸਮਾਂ ਸੀਗਾ, ਹਾਈਵੇ I-10 ਦੇ ਉੱਤੇ, ਮਾਈਲ ਪੋਸਟ 331 ਨੀਅਰ ਵਿਲਕੌਕਸ, ਤੇ ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ। 2 ਦਿਨ ਲਗਾਤਾਰ ਉਹ ਜਿਹੜਾ ਉੱਥੋਂ ਹਾਈਵੇ ਆ ਉਹ ਏਰੀਆ ਪੁਲਿਸ ਵਾਲਿਆਂ ਨੂੰ ਬੰਦ ਕਰਨਾ ਪਿਆ, ਤੇ ਅੱਜ ਉਹਨਾਂ ਨੇ ਜੋ ਆ ਉਹ ਕਲੀਅਰ ਕੀਤਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਜਿੰਨੀ ਕੁ ਡਿਟੇਲ ਆਈ ਆ ਵੀ ਆਪਣਾ ਜੋ ਪੰਜਾਬੀ ਨੌਜਵਾਨ ਆ ਜਿਸ ਦੀ ਮੌਤ ਹੋਈ ਆ, ਉਹ 22 ਸਾਲਾਂ ਦਾ ਵਿਚਾਰਾ ਪੰਜਾਬੀ ਨੌਜਵਾਨ ਸਿਮਰਨ ਸਿੰਘ ਉਹਨਾਂ ਦਾ ਨਾਮ ਦੱਸਿਆ ਗਿਆ ਆ। ਪਿੱਛੇ ਉਹਨਾਂ ਦਾ ਜਿਹੜਾ ਪਿੰਡ ਆ ਉਹ ਵੱਡੇ ਭਟਨੂਰੇ ਕਰਕੇ ਦੱਸਿਆ ਗਿਆ। ਟਰੱਕ ਸਿੱਧਾ ਇਹ ਪੁਲ ਦੇ ਥੰਮ ਦੇ ਵਿੱਚ ਵੱਜਾ ਤੇ ਮੌਕੇ ਦੇ ਉੱਤੇ ਹੀ ਸਿਮਰਨ ਸਿੰਘ ਜੋ 22 ਸਾਲਾਂ ਦਾ ਨੌਜਵਾਨ ਆ, ਟਰੱਕ ਦਾ ਡਰਾਈਵਰ, ਉਹਦੀ ਮੌਤ ਹੋ ਗਈ। ਬਹੁਤ ਹੀ ਮਾੜੀ ਖਬਰ ਜਿਹੜੀ ਇਹ ਹੈਗੀ ਹੈ ਜੀ। ਬਿਲਕੁਲ ਹਰਜੋਤ ਸਿੰਘ ਜੀ, ਕੁਝ ਕਾਲਰ ਆਪਣੇ ਨਾਲ ਹੋਰ ਜੁੜ ਰਹੇ, ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ।
ਭਾਜੀ ਆਪਾਂ ਗੱਲ ਕਰਦੇ ਸੀਗੇ ਨਾ ਪ੍ਰੋਟੈਸਟ ਦੀ, ਤੇ ਤੁਹਾਨੂੰ ਪਤਾ ਹੀ ਹੈ ਓਪਨ ਮਾਰਕੀਟ ਹੈਗੀ ਆ, ਡਿਮਾਂਡ ਤੇ ਸਪਲਾਈ ਦੇ ਹਿਸਾਬ ਨਾਲ ਚੱਲਦੀ ਹੈਗੀ ਆ। ਜੀ ਜੀ ਤੇ ਇਹ ਟਾਈਮ ਨਹੀਂ ਹੈਗਾ ਕਿ ਅਸੀਂ ਓਪਨਲੀ ਜਾ ਕੇ ਪ੍ਰੋਟੈਸਟ ਕਰੀਏ ਜਾਂ ਰੌਲਾ ਪਾਈਏ। ਬੈਸਟ ਤਰੀਕਾ ਜਿਹੜਾ ਪ੍ਰੋਟੈਸਟ ਕਰਨ ਦਾ ਆ ਉਹ ਇਹੀ ਆ ਕਿ ਸੇ ਨੋ ਟੂ ਚੀਪ ਰੇਟ। ਚੀਪ ਰੇਟ ਜੀ। ਨਾ ਚੱਕੋ, ਇਹੀ ਸਾਡਾ ਸਭ ਤੋਂ ਵੱਡਾ ਪ੍ਰੋਟੈਸਟ ਹੈਗਾ। ਤੇ ਜਿਹੜੇ ਲੋਕਾਂ ਨੂੰ ਐਜੂਕੇਟ ਕਰਨਾ ਹੈ, ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਲੇਕਿਨ ਇਹ ਕੰਮ ਬਹੁਤ ਔਖਾ ਆ ਕਿਉਂਕਿ ਸਮਝ ਆਉਣ 'ਚ ਬਹੁਤ ਟਾਈਮ ਲੱਗ ਜਾਂਦਾ ਹੈ। ਹਾਂਜੀ ਜੀ ਤੇ ਜੀ ਦੇਖੋ ਪਿਛਲੇ ਦਿਨਾਂ 'ਚ ਰੇਲ ਰੋਡ ਵਾਲਿਆਂ ਦੇ ਯੂਨੀਅਨ ਮੈਂਬਰ ਨੇ ਸਟ੍ਰਾਈਕ ਕੀਤੀ ਸੀ, ਦੇਖੋ ਭੜਤੂ ਪੈ ਗਿਆ ਸੀ ਵਾਈਟ ਹਾਊਸ ਤੱਕ। ਉਹਨੇ ਕਿਹਾ ਸੀ ਵੀ ਹਫ਼ਤੇ ਨੂੰ ਅਸੀਂ ਕਰਨੀ ਆ, ਤੇ ਕਿੰਨਾ ਪੂਰੇ ਵਾਈਟ ਹਾਊਸ ਦੀ ਟੀਮ ਇਨਵੋਲਵ ਹੋਈ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ। ਕਾਂਗਰਸ ਨੇ ਸੋ ਜੀ ਕੀਤਾ ਉਹਦੇ ਵਿੱਚ। ਜੀ ਹਾਂਜੀ, ਤੇ ਇੱਕ ਆਪਾਂ ELD ਦੀ ਗੱਲ ਕਰਦੇ ਸੀ ਨਾ ਭਾਜੀ ਕਿ ਹਮ। ELD ਲਾਗੂ ਹੋ ਗਈ, ਕਾਨੂੰਨ ਬਣ ਗਿਆ, ਸਭ ਕੁਝ ਹੋ ਗਿਆ। ਫਿਰ ਉਹਦੇ ਬਾਅਦ 'ਚ ਡਬਲ ELD ਚੱਲੀ ਜਾਣ ਡੀਆਂ। ਇਹਦੇ ਵਿੱਚ ਜਿੰਨੇ ਕੁ ਡਰਾਈਵਰ ਰਿਸਪੌਂਸਿਬਲ ਆ, ਮੈਂ ਤਾਂ ਕਹਿੰਦਾ ਇਹ 'ਚ FMCSA ਵੀ ਓਨਾ ਹੀ ਰਿਸਪੌਂਸਿਬਲ ਆ, ਕਿਉਂਕਿ FMCSA ਨੂੰ ਜਦ ਏਜੰਸੀਆਂ ਬਾਕੀ ਲੋਕ ਕਹਿੰਦੇ ਆ ਕਿ ਤੁਸੀਂ ਆਪਣਾ ਡਾਟਾ ਪਬਲਿਸ਼ ਕਰੋ ਕਿ ਜਦ ਦੀ ਤੁਸੀਂ ELD ਇੰਪਲੀਮੈਂਟ ਕੀਤੀ ਹੈ, ਤੁਸੀਂ ਤਾਂ ਕਹਿੰਦੇ ਸੀ ਇਹਦੇ ਨਾਲ ਸੇਫ ਹੋ ਜਾਣਾ ਸਭ ਕੁਝ, ਕਿੰਨੇ ਐਕਸੀਡੈਂਟ ਘਟ ਗਏ ਜਾਂ ਕੀ ਹੋਇਆ, ਉਹ ਡਾਟਾ ਹੀ ਨਹੀਂ ਪਬਲਿਸ਼ ਕਰਦੇ। ਤੇ ਇਹਦਾ ਮਤਲਬ ਉਹ ਵੀ ਕਸੂਰਵਾਰ ਆ, ਉਹ ਇੰਪਲੀਮੈਂਟ ਨਹੀਂ ਕਰ ਰਹੇ। ਇਕੱਲਾ ਉਹੀ ਨਹੀਂ, ਉਹਨਾਂ ਨੇ ਜਿਹੜਾ ਕੰਪਲਾਇੰਸ ਦੇ ਲਈ ਉਹਨਾਂ ਨੇ ਕਿਹਾ ਵੀ ਹੱਥ ਚੱਕ ਕੇ ਸਹੁੰ ਖਾ ਕੇ ਕਹੋ ਵੀ ਮੇਰਾ ਸਭ ਕੁਝ ਕੰਪਲਾਇੰਟ ਆ, ਅਸੀਂ ਕੁਛ ਉਹ 'ਚ ਪੁੱਠਾ ਸਿੱਧਾ ਨਹੀਂ ਕਰਦੇ। ਉਹਦੇ ਤੇ ਚੈੱਕ ਹੀ ਕੋਈ ਨਹੀਂ ਹੈ ਜਿਹੜਾ ਵੀ ELD ਆ ਰਹੀ ਹੈ ਮਾਰਕੀਟ 'ਚ। ਤੇ ਹੁਣ ਆਪਾਂ EPA ਦੀ ਵੀ ਗੱਲ ਕਰਦੇ ਸੀਗੇ ਨਾ ਕਿ ਹੁਣ ਜਿੱਦਾਂ FMCSA ਨੇ ਕ੍ਰਾਈਸਿਸ ਕ੍ਰੀਏਟ ਕੀਤਾ, ਜਿੱਦਾਂ ਲੌਗ ਬੁੱਕ ਦਾ ਦੇਖ ਲਓ, ਤੇ EPA ਵੀ ਉਹੀ ਕਰਨ ਜਾ ਰਿਹਾ ਆ, ਕਿਉਂਕਿ ਤੁਸੀਂ ਇਹੋ ਜਿਹਾ ਰੂਲ ਬਣਾ ਦੋਗੇ ਜਿਹੜੇ ਪ੍ਰੈਕਟੀਕਲੀ ਫੀਜ਼ੀਬਲ ਹੀ ਨਹੀਂ ਹੈਗੇ। ਤਾਂ ਉਹਦੇ ਨਾਲ ਇਹ ਖਾਲੀ ਕੈਲੀਫੋਰਨੀਆ ਨੂੰ ਨਹੀਂ ਦੇਖਣਾ ਚਾਹੀਦਾ, ਗਲੋਬਲ ਇਕਨੋਮੀ ਆ, ਗਲੋਬਲੀ ਕੰਪੀਟ ਕਰ ਰਹੇ ਆ ਸਾਰੇ। ਤੇ ਜੇ ਤੁਸੀਂ ਇੱਥੇ ਇਹੋ ਜਿਹੇ ਕਾਨੂੰਨ ਬਣਾਏ ਆ ਕਿ ਜਿਹਦੇ ਨਾਲ ਇੱਥੇ ਦੀ ਇਕਨੋਮੀ ਇਫੈਕਟ ਹੁੰਦੀ ਆ, ਤੁਸੀਂ ਕਿੱਦਾਂ ਬਾਕੀ ਮੁਲਕਾਂ ਦੇ ਨਾਲ ਕੰਪੀਟ ਕਰ ਲਓਗੇ? ਚਾਈਨਾ ਨਾਲ ਕਿੱਦਾਂ ਕੰਪੀਟ ਕਰ ਲਓਗੇ ਜਾਂ ਹੋਰ ਕਿਸੇ ਨਾਲ ਕਿੱਦਾਂ ਕੰਪੀਟ ਕਰ ਲਓਗੇ? ਜੀ ਥੈਂਕ ਯੂ ਅਮਰੀਕ ਜੀ। ਜੀ ਓਕੇ, ਥੈਂਕ ਯੂ, ਮਿਹਰਬਾਨੀ। ਬਿਲਕੁਲ ਇਨਫਰਾਸਟ੍ਰਕਚਰ ਦੇਖੋ, ਪਾਲਿਸੀ ਕੋਈ ਮਾੜੀ ਨਹੀਂ ਕਹਿੰਦਾ ਵੀ ਜੇ ਉਹਦੇ ਨਾਲ ਫਾਇਦਾ ਹੋਵੇ, ਪੋਲਿਊਸ਼ਨ ਘਟੇ। ਕੋਈ ਵੀ ਨਹੀਂ ਚਾਹੁੰਦਾ ਵੀ ਪੋਲਿਊਸ਼ਨ ਜਿਹੜਾ ਉਹ ਵਧੇ। ਆਪਾਂ ਪੋਲਿਊਸ਼ਨ ਦੀ ਮਾਰ ਤੋਂ ਸਾਰੇ ਜਾਣੇ ਨਿਰਾਸ਼ ਹੁੰਦੇ ਆ, ਤੇ ਪਰ ਉਹਦੇ ਲਈ ਇਨਫਰਾਸਟ੍ਰਕਚਰ ਵੀ ਜਿਹੜਾ ਉਹ ਪਹਿਲਾਂ ਤਿਆਰ ਹੋਣਾ ਚਾਹੀਦਾ ਨਾਲ ਦੇ ਨਾਲ ਵੀ ਭਾਈ ਕਿੱਦਾਂ ਆ। ਅਗਲੇ ਜਿਹੜੇ ਕਾਲਰ ਨੇ MP ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਬੇਟਾ ਜਾਂਦਾ UC ਡੇਵਿਸ। ਹੁਣੇ ਮੈਂ ਖਬਰ ਸੁਣੀ ਸੀ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਰਿਲੇਟਡ ਟੂ ਦ ਟਰੱਕ ਇੰਡਸਟਰੀ, ਕਿ ਜਿੱਦਾਂ ਹੁਣ ਜਦੋਂ ਉਹ ਚੈੱਕ ਨਹੀਂ ਕਰ ਸਕਦੇ ਸਾਰੇ ਟਰੱਕ ਬਾਰਡਰ ਤੇ ਐਂਡ ਆਲ ਦੈਟ, ਤੇ ਮੇਰਾ ਬੇਟਾ ਦੱਸਦਾ ਸੀਗਾ ਕਿ ਦੇ ਆਰ ਵਰਕਿੰਗ ਔਨ ਕੀ ਕਹਿੰਦੇ ਆ ਸਮ ਪ੍ਰੋਜੈਕਟ ਵਿਦ ਹਾਈਟੈਕ ਦੇ ਨਾਲ, ਕਿ ਜਿਹੜਾ CHP ਆ ਜਸਟ ਲਾਈਕ ਜਿੱਦਾਂ TSA ਹੁੰਦੀ ਹੈਗੀ ਆ ਕਿ ਯੂ ਪਾਰਕ ਇਨ, ਤੇ ਉੱਥੇ ਮੇਰੇ ਖਿਆਲ ਇੱਥੇ ਸੈਨ ਫਰਾਂਸਿਸਕੋ ਤੇ ਵੀ ਉਹ ਹੈਗੀਆਂ ਮਸ਼ੀਨਾਂ ਦਾ ਯੂ ਵਾਕ ਇਨ ਦੈਨ ਦੇ ਸਰਚ ਯੂ ਦ ਮਸ਼ੀਨ, ਉਹ ਸਕੈਨਰ ਲੱਗੇ ਹੁੰਦੇ ਉਹਨਾਂ ਦੇ ਪਲੇਟ ਨੰਬਰ ਪਲੇਟ ਤੋਂ ਹੀ। So same thing the CHP that you go in a force field, truck ਤੁਹਾਡਾ ਚਲਾ ਜਾਂਦਾ, I think it scan everything inside out ਠੀਕ and ਹੈ। let you, so something ਤੁਸੀਂ like ਕਹਿੰਦੇ that, ਵੀ ਇਦਾਂ ਦਾ ਪ੍ਰੋਜੈਕਟ ਦੇ ਉੱਤੇ ਕੰਮ ਚੱਲ ਰਿਹਾ ਆ? they are working on it। ਚਲੋ। ਇਦਾਂ project ਤੇ ਕੰਮ ਚੱਲ ਰਿਹਾ ਕਿ then it will be like ਜਿੱਦਾਂ ਤੁਸੀਂ ਕਹਿੰਦੇ ਆ ਕਿ will be a delay, that ਸਾਰਾ ਕੁਝ delay ਹੋ ਜਾਂਦਾ, and I think working on to faster that process। ਠੀਕ ਹੈ, ਨਹੀਂ ਚਲੋ ਵਧੀਆ ਜੀ, ਥੈਂਕ ਯੂ ਦੱਸਣ ਦੇ ਲਈ ਦੇਖੋ ਜਾਣਕਾਰੀ ਬਈ ਵਾਸਤੇ। ਇਹ ਤਾਂ ਕਰਨਾ ਹੀ ਪੈਣਾ ਆ। ਇਸ ਵੇਲੇ ਅਮਰੀਕਾ ਦੇ ਵਿੱਚ ਸਭ ਤੋਂ ਜਿਹੜੀ ਪ੍ਰੋਬਲਮ ਆ ਨਾ ਡਰੱਗ ਨੂੰ ਲੈ ਕੇ, ਫੈਂਟਲਿਨ ਨੂੰ ਲੈ ਕੇ ਆ। ਪਿਛਲੇ ਸਾਲ ਚ 75,000 ਮੌਤਾਂ ਫੈਂਟਲ ਦੇ ਨਾਲ ਅਮਰੀਕਾ ਚ ਹੋਈਆਂ ਇੱਕ ਸਾਲ ਦੇ ਵਿੱਚ, ਬਹੁਤ ਵੱਡਾ ਨੰਬਰ ਆ। ਤੇ ਅਨਫੋਰਚੂਨੇਟਲੀ ਗਈ ਆ ਉਹ ਤੇ ਉੱਥੇ ਦੇ ਜਿਹੜੇ ਇੰਨੇ ਕਾਰਟੇਲ ਆ ਉਹਨਾਂ ਤੇ ਜਾ ਕੇ ਇੱਕ ਵਾਰੀ ਅਟੈਕ ਹੀ ਕਰ ਦਈਏ। ਪਿਛਲੇ ਦਿਨਾਂ 'ਚ ਤੁਸੀਂ ਸੁਣਿਆ ਹੁਣ, ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਮੈਕਸੀਕੋ ਦੇ ਪ੍ਰੈਜ਼ੀਡੈਂਟ ਆਲਟੋ ਨੇ ਕਿਹਾ ਵੀ ਨਹੀਂ ਭਾਈ ਇੱਦਾਂ ਦਾ ਕੰਮ ਨਾ ਕਰਿਓ, ਫਿਰ ਮੇਰੀ ਸਰਕਾਰ ਜਿਹੜੀ ਹਿਲ ਜਾਊਗੀ। ਸੋ ਇੰਨਾ ਜ਼ਿਆਦਾ ਜਿਹੜਾ ਅਪਸੈਟ ਕੰਮ ਚੱਲ ਰਿਹਾ ਹੈਗਾ, ਕਿਉਂਕਿ ਚਾਈਨਾ ਵਾਲੇ ਸਮਾਨ ਸਪਲਾਈ ਕਰ ਰਹੇ, ਮੈਕਸੀਕੋ ਦੇ ਵਿੱਚ ਲੈਬਸ ਆ। ਸੋ ਮਰਵਾਨਾ ਤਾਂ ਕੋਕੇਨ ਹੋਰ ਸਾਰਾ ਕੁਝ, ਤੇ ਉਹ ਜਿਹੜੀ ਫੈਂਟਲਿਨ ਆ ਉਹ ਹੋਰ ਵੀ ਬਹੁਤ ਜ਼ਿਆਦਾ ਜਿਹੜੀ ਖਤਰਨਾਕ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਨਜ਼ਰੀਆ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, 3 ਤੋਂ 4 ਦੇ ਵਿੱਚ
ਸਾਂਝੀ ਸਾਥ 4 ਤੋਂ 5:30 ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ ਤੇ ਫਿਰ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਤੇ 8:30 ਵਜੇ ਫਿਰ ਦੀਪਕ ਸ਼ਰਮਾ ਚਨਾਥਲ ਜੀ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਇੱਦਾਂ ਹੀ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ।